ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਤੇ ਮੇਰੇ ਵੱਲੋਂ ਜਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ, ਹਰ ਬੁੱਧਵਾਰ ਸ਼ਾਮ ਦੇ 7 ਵਜੇ ਦਲਜੀਤ ਜੀ ਅਤੇ ਦੇਵ ਸਿੱਧੂ ਜੀ ਇਹ ਪ੍ਰੋਗਰਾਮ ਲੈ ਕੇ ਆਉਂਦੇ ਨੇ ਤੁਹਾਡੇ ਵਾਸਤੇ। ਤੇ ਪਰ ਅੱਜ ਦੇਵ ਸਿੱਧੂ ਹੁਣਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ, ਸੋ ਮੇਰੀ ਹਾਜ਼ਰੀ ਲੱਗੀ। ਆਪਾਂ ਦੂਸਰੇ ਪ੍ਰੋਗਰਾਮ 'ਚ ਆ ਗਏ ਜੀ, ਫਿਰ ਕੋਟ ਤੇ ਟਾਈ ਬਦਲ ਕੇ। ਤੇ ਦਲਜੀਤ ਜੀ ਦਾ ਆਪਾਂ ਕਰਦੇ ਸਵਾਗਤ। ਦਲਜੀਤ ਜੀ ਸਵਾਗਤ ਹੈ ਬਹੁਤ ਬਹੁਤ ਜੀ। ਸਤਿ ਸ਼੍ਰੀ ਅਕਾਲ ਜੀ ਅਜੇਪਾਲ ਜੀ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਸ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਸੀਂ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ। ਵੈਸੇ ਮੈਨੂੰ ਨਹੀਂ ਪਤਾ, ਮੈਂ ਅੱਗੇ ਦਰਸ਼ਕਾਂ ਨੂੰ ਪਹਿਲੇ ਪ੍ਰੋਗਰਾਮ 'ਚ ਕਹਿ ਕੇ ਗਿਆ ਸੀ ਵੀ ਮਿਲਦੇ ਆ ਫਿਰ ਅਗਲੇ ਵੀਕ, ਪਰ ਮੈਨੂੰ ਨਹੀਂ ਪਤਾ ਤੁਸੀਂ ਇੱਥੇ ਘੇਰ ਲੈਣਾ ਮੈਨੂੰ। ਇਸ ਕਰਕੇ ਕਿ ਕਿਉਂਕਿ ਇਸ ਦੁਨੀਆ ਦੇ ਵਿੱਚ ਕੁਝ ਵੀ ਹੋ ਸਕਦਾ, ਤੇ ਇਹ ਤੋਂ ਸਿੱਧ ਹੁੰਦਾ ਕਿ ਬੰਦੇ ਦੇ ਕਈ ਵਾਰੀ ਹੱਥ ਨਹੀਂ ਹੁੰਦਾ। ਤੇ ਜਿਵੇਂ ਤੁਸੀਂ ਤੁਹਾਡੀ, ਪਰ ਫਿਰ ਵੀ ਤੁਹਾਡੇ ਸਮਰਪਣ ਨੂੰ ਸਲਾਮ ਆ ਕਿ ਤੁਸੀਂ ਬਹੁਤ ਸ਼ਾਰਟ ਟਰਮ ਦੇ ਨੋਟਿਸ ਦੇ ਉੱਤੇ ਤੁਸੀਂ ਪਹੁੰਚੇ ਆ। ਪਰ ਉਹ ਫਾਇਦਾ ਹੋ ਗਿਆ ਨਾ, ਮੈਂ ਲਾਸਟ ਵੀ ਕੋਟ ਇੱਥੇ ਛੱਡ ਗਿਆ ਸੀ ਇੱਕ। ਠੀਕ ਆ। ਤੇ ਹੋਰ ਸੁਣਾਓ, ਕਿੱਦਾਂ ਗੱਲਾਂ ਬਾਤਾਂ? ਠੀਕ ਠਾਕ? ਬਹੁਤ ਵਧੀਆ। ਗੇਮਾਂ ਕਿੱਦਾਂ ਰਹੀਆਂ? ਗੇਮਾਂ ਬਹੁਤ ਵਧੀਆ ਰਹੀਆਂ। ਜੇ ਆਪਾਂ ਸਾਰੇ ਆਸਟ੍ਰੇਲੀਆ ਦੀ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚੋਂ ਬ੍ਰਿਸਬੇਨ ਦੀਆਂ ਖੇਡਾਂ, ਪੇਂਡੂ ਖੇਡਾਂ ਜਾਂ ਸਿੱਖ ਖੇਡਾਂ ਜੀ, ਉਹ ਸਭ ਤੋਂ ਸਫਲ ਮੰਨੀਆਂ ਜਾ ਸਕਦੀਆਂ। ਕਿਉਂਕਿ ਖਾਸ ਤੌਰ ਤੇ ਇੰਡੋਸ ਟੀਵੀ ਦੇ ਨਾਲ ਇਹ ਸਾਡੇ ਲਈ ਇਹ ਵੀ ਬੜੀ ਮਾਣ ਵਾਲੀ ਗੱਲ ਹੈ ਕਿ ਸ਼ਾਇਦ ਇੰਨਾ ਮੀਡੀਆ ਹੋਰ ਕੋਈ ਪ੍ਰਸਾਰਿਤ ਨਹੀਂ ਕਰ ਪਾਇਆ। ਸਾਡੇ ਜਿੱਦਾਂ ਦੇ ਪ੍ਰੋਗਰਾਮ, ਐਡੀ ਵੱਡੀ ਟੀਮ, ਕੋਈ 13 ਮੈਂਬਰ ਸਾਡੇ ਉਸ ਫੀਲਡ ਦੇ ਵਿੱਚ ਲੱਗੇ ਹੋਏ ਸੀ। ਭਾਵੇਂ ਕਿ ਕੋਵਿਡ ਕਰਕੇ ਇਹ ਜਿਹੜੀਆਂ ਗੇਮ ਸੀ ਪਰਥ ਦੇ ਵਿੱਚ ਆਉਣੀਆਂ ਸੀ, ਪਰ ਉਹ ਫਿਰ ਰੀਜਨਲ ਕਮੇਟੀ ਦੇ ਦੁਆਰਾ ਇਹ ਕੀਤਾ ਗਿਆ ਕਿ ਉਹ ਕਰਵਾਉਣ। ਹਰ ਬ੍ਰਿਸਬੇਨ ਵਿੱਚ ਵੀ ਹੋਈਆਂ, ਸਿਡਨੀ 'ਚ ਹੋਈਆਂ, ਮੈਲਬੌਰਨ ਹੋਈਆਂ, ਪਰਥ ਹੋਈਆਂ। ਤੇ ਇਹ ਪਰਥ ਨੂੰ ਡੈਡੀਕੇਟ ਗੇਮਸ ਜਿਹੜੀਆਂ ਬ੍ਰਿਸਬੇਨ ਦੇ ਵਿੱਚ ਹੋਈਆਂ, ਉਹਦੇ ਵਿੱਚ ਬੜਾ ਕੁਝ ਦੇਖਣ ਨੂੰ ਮਿਲਿਆ। ਖਾਸ ਤੌਰ ਤੇ ਬੱਚਿਆਂ ਦੀ ਸ਼ਮੂਲੀਅਤ ਜਿਸ ਤਰੀਕੇ ਦੇ ਨਾਲ, ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਇੱਥੇ ਬੱਚੇ ਜੰਪਲ ਨੇ, ਉਹਨਾਂ ਦੀ ਸ਼ਮੂਲੀਅਤ ਜਿਸ ਤਰੀਕੇ ਦੇ ਨਾਲ ਇਹਨਾਂ ਗੇਮਸ ਦੇ ਵਿੱਚ ਹੋ ਰਹੀ ਆ। ਸਾਡੀਆਂ ਲੋਪ ਹੋ ਚੁੱਕੀਆਂ ਕੁਝ ਗੇਮਸ, ਜਿੱਦਾਂ ਰੱਸਾਕਸ਼ੀ ਦੀ ਆਪਾਂ ਗੱਲ ਕਰ ਲਈਏ, ਉਹਨਾਂ ਦੇ ਦੁਆਰਾ ਗੱਤਕਾ ਦੀ ਆਪਾਂ ਗੱਲ ਕਰ ਲਈਏ, ਉਹਨਾਂ ਦੇ ਫਿਰ ਦੁਬਾਰਾ ਤੋਂ ਦੇਖਣ ਨੂੰ ਮਿਲੀਆਂ। ਫੁੱਟਬਾਲ ਦੇ ਵਿੱਚ ਬਹੁਤ ਜ਼ਿਆਦਾ ਸ਼ਮੂਲੀਅਤ ਕਰਨ ਲੱਗੇ ਆਪਣੇ ਬੱਚੇ। ਤੇ ਇਸ ਗੱਲ ਦੀ ਵੀ ਖੁਸ਼ੀ ਆ ਵੀ ਓਵਰ 50 ਜਿਹਨਾਂ ਨੂੰ ਆਪਾਂ ਕਹਿ ਸਕਦੇ, ਬਜ਼ੁਰਗ ਵੀ ਕਹਿ ਸਕਦੇ ਆ, ਪਰ ਬਜ਼ੁਰਗ ਤਾਂ ਕਿਸੇ, ਉਹ ਤਾਂ ਨੌਜਵਾਨਾਂ ਨਾਲੋਂ ਵੀ ਫਿੱਟ ਆ, ਉਹਨਾਂ ਦੀਆਂ ਵੀ ਗੇਮਸ ਦੇਖੀਆਂ। ਬਹੁਤ ਵਧੀਆ ਜੀ। ਓਵਰਆਲ ਆਪਾਂ ਦੇਖੀਏ, ਜੇ ਆਪਾਂ ਬ੍ਰਿਸਬੇਨ ਦੀ ਗੱਲ ਕਰੀਏ, ਬਹੁਤ ਵਧੀਆ ਗੇਮਸ ਹੋਈਆਂ। ਭਾਵੇਂ ਪਰਛਾਵਾਂ ਰਿਹਾ ਕੋਵਿਡ ਦਾ, ਤੇ ਸਿਰਫ ਇੱਕ ਦਿਨ ਪਹਿਲਾਂ ਹੀ ਜਿਹੜਾ ਲੋਕਡਾਊਨ ਹੈ ਉਹ ਬੰਦ ਹੋਇਆ ਸੀ, ਤੇ ਪਰ ਫਿਰ ਵੀ ਇਹ ਗੇਮਸ ਸਫਲ ਹੋਈਆਂ। ਤੇ ਸਾਰੇ ਜਿੰਨੇ ਵੀ ਪੰਜਾਬੀਆਂ ਨੇ ਸ਼ਮੂਲੀਅਤ ਕੀਤੀ ਆ ਤੇ ਸਾਡੇ ਟੀਵੀ ਦੇ ਜ਼ਰੀਏ ਦੇਖੀ ਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੱਦਾਂ ਲੱਗਦਾ ਸੀ ਵੀ ਪਹਿਲਾਂ 3 ਦਿਨ ਪਹਿਲਾਂ ਲੋਕਡਾਊਨ ਲੱਗਾ ਸੀਗਾ ਵੀ ਪਤਾ ਨਹੀਂ ਸੰਗਤ ਆਏਗੀ ਜਾਂ ਨਹੀਂ ਆਏਗੀ। ਜੀ ਬਿਲਕੁਲ। ਤੇ ਉਸ ਜਦੋਂ ਸਾਰੇ ਇਕੱਠੇ ਹੁੰਦੇ, ਸੰਗਤ ਦਾ ਰੂਪ ਹੀ ਹੁੰਦਾ। ਤੇ ਵਾਕਿਆ ਦੇਖ ਕੇ ਮਨ ਖੁਸ਼ ਹੋ ਗਿਆ ਕਿ ਬੱਚਿਆਂ ਦੀ ਸ਼ਮੂਲੀਅਤ ਬਹੁਤ ਜ਼ਿਆਦਾ ਸੀਗੀ, ਤੇ ਨਾਲ ਫਿਰ ਮਾਂ ਪਿਓ ਨੇ ਤਾਂ ਹੋਣਾ ਸੀ। ਮੈਂ ਛੋਟੀ ਜਿਹੀ ਗੱਲ ਸਾਂਝੀ ਕਰਨੀ ਚਾਹੁੰਦਾ, ਜਿੱਦਾਂ ਹੁੰਦਾ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਹਨਾ, ਤੇ ਉੱਥੇ ਸਾਰੇ ਬੱਚਿਆਂ ਦੀਆਂ ਗੇਮਾਂ ਹੋ ਰਹੀਆਂ ਸੀ, ਮਤਲਬ ਉਹਨਾਂ ਨੂੰ ਭਜਾ ਰਹੇ ਸੀ ਵੈਸੇ ਹੀ, ਮਤਲਬ ਫਨ ਸ਼ਨ ਕਰਨ ਵਾਸਤੇ ਆਪਣੇ। ਤੇ ਉਹਨਾਂ ਦਾ ਬੋਲਿਆ ਵੀ ਸਾਰੇ ਬੱਚੇ ਭੱਜੋ, ਤਾਂ ਆਪਣੇ ਵੀ ਬੱਚੇ ਸੀ ਉੱਥੇ, ਤੇ ਮੇਰੇ ਨਾਲ 3-4 ਫੈਮਲੀਆਂ ਹੋਰ ਸੀ ਆਂਢੀ ਗੁਆਂਢੀ, ਤੇ ਉਹਨਾਂ ਦੇ ਵੀ ਬੱਚੇ ਸੀ, ਹਾਣ ਪ੍ਰਮਾਣ ਸਾਰੇ। ਮੈਂ ਕਿਹਾ ਚੱਲ ਆਜੋ ਪੁੱਤ ਤੁਸੀਂ ਵੀ ਭੱਜੋ ਸਾਰੇ ਜਣੇ ਹਨਾ। ਮੈਂ ਪਹਿਲਾਂ ਆਪਣੇ ਵਾਲਿਆਂ ਨੂੰ ਕਿਹਾ ਜੀ, ਮੈਂ ਦੂਜੇ ਜਿਹੜੇ ਸੀ ਗੁਆਂਢੀ ਵਾਲੇ ਉਹਨਾਂ ਨੇ ਮੈਂ ਹੱਲੇ ਕਰ ਲੂ ਗੱਲ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਇੱਥੋਂ ਇਹ ਪਤਾ ਲੱਗਦਾ ਕਿ ਆਪਾਂ ਨੂੰ ਬੱਚਿਆਂ ਨੂੰ ਲੈ ਕੇ ਜ਼ਿਆਦਾ ਬਾਹਰ ਨਿਕਲਣਾ ਚਾਹੀਦਾ, ਇਹੋ ਜਿਹੇ ਜਿਹੜੇ ਫੰਕਸ਼ਨ ਉਹਨਾਂ 'ਚ ਜ਼ਰੂਰ ਆਪਾਂ ਨੂੰ ਮਤਲਬ ਸ਼ਮੂਲੀਅਤ ਕਰਨੀ ਚਾਹੀਦੀ। ਇਹ ਸਾਡੇ ਜਿੰਨੀ ਵੀ ਪੰਜਾਬੀ ਕਮਿਊਨਿਟੀ ਆ, ਉਹਨਾਂ ਨੂੰ ਇਹ ਵੀ ਇੱਕ ਹੈਗਾ ਕਿ ਉਹਨਾਂ ਨੂੰ ਜ਼ਰੂਰ ਕਿਸੇ ਨਾ ਕਿਸੇ ਕਲੱਬ, ਤੁਹਾਡੇ ਨੇੜੇ ਦਾ ਕਲੱਬ ਜੋ ਵੀ ਹੈਗਾ, ਸਾਡੇ ਪੰਜਾਬੀਆਂ ਦੇ ਕਲੱਬ ਬਣੇ ਹੋਏ ਆ, ਬਹੁਤ ਵੱਡੀ ਪ੍ਰਾਪਤੀ ਆ ਇਹ ਸਿੱਖ ਗੇਮਸ ਜਿਹੜੀਆਂ ਇੱਕ ਪਰਿਵਾਰਕ ਤੌਰ ਤੇ ਸ਼ੁਰੂ ਹੋਈਆਂ ਸੀ, ਪਰ ਜਿਸ ਤਰੀਕੇ ਦੇ ਨਾਲ ਇਹ ਪ੍ਰਫੁੱਲਤ ਹੋਈਆਂ, ਤੇ ਸਾਡੇ ਪੰਜਾਬੀਆਂ ਨੇ ਆਪਣੇ ਕੰਮਾਂ ਕਾਰਾਂ, ਦੇਖੋ ਬਹੁਤ ਸਾਰੇ ਲੋਕ ਆ ਜਿਹੜੇ ਖਾਂਦੇ ਆ, ਪੀਂਦੇ ਆ, ਢਿੱਡ ਤੇ ਹੱਥ ਫੇਰਦੇ ਆ, ਸੌ ਜਾਂਦੇ ਆ, ਸਵੇਰ ਨੂੰ ਫੇਰ ਉੱਠ ਖੜਦੇ ਆ ਹਨਾ। ਜ਼ਿਆਦਾਤਰ ਲੋਕ ਇਦਾਂ ਦੇ, ਪਰ ਕੁਛ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਕਮਿਊਨਿਟੀ ਨੂੰ ਵੀ ਕੰਮ ਦਿੰਦੇ, ਉਹ ਵੀ ਇਹ ਕੰਮ ਕਰਦੇ ਆ, ਉਹ ਵੀ ਆਪਣੇ ਪਰਿਵਾਰ ਨੂੰ ਵੀ ਦਿੰਦੇ ਆ ਟਾਈਮ, ਆਪਣਾ ਕੰਮ ਵੀ ਕਰਦੇ ਆ। ਤੁਸੀਂ ਦੇਖੋਗੇ ਕਿ ਜਿਹੜੇ ਬੰਦੇ ਅੱਗੇ ਹੁੰਦੇ ਵੀ ਆ, ਉਹ ਇਕੋਨਮਿਕਲੀ ਵੀ ਠੀਕ ਆ, ਸੋਸ਼ਲੀ ਵੀ ਬਹੁਤ ਵਧੀਆ ਉਹਨਾਂ ਦਾ ਹੈਗਾ, ਤੇ ਉਹ ਬੰਦੇ ਅੱਗੇ ਵੱਧ ਚੜ ਕੇ ਕੰਮ ਵੀ ਕਰਦੇ ਆ। ਤੇ ਉਹਨਾਂ ਨੇ ਇੱਥੇ ਸਪੋਰਟਸ ਵੀ ਚਲਾਏ ਹੋਏ, ਕਿਸੇ ਨੇ ਫੁੱਟਬਾਲ ਕਲੱਬ ਖੋਲਿਆ ਹੋਇਆ, ਕਿਸੇ ਨੇ ਕਬੱਡੀ ਕਲੱਬ ਖੋਲਿਆ ਹੋਇਆ, ਕਿਸੇ ਨੇ ਹਾਕੀ ਦਾ, ਵਾਲੀਬਾਲ ਦਾ। ਤੇ ਤੁਸੀਂ ਜਿਹੜਾ ਵੀ ਨੇੜੇ ਜਿੱਥੇ ਬੱਚੇ ਦਾ ਇੰਟਰਸਟ ਬਣਦਾ, ਤੁਸੀਂ ਲਿਜਾ ਸਕਦੇ ਆ, ਈਜ਼ੀਲੀ ਅਵੇਲੇਬਲ ਹੁਣ ਹੈਗੇ। ਜੀ ਚਲੋ ਖੈਰ। ਤਾਂ ਦੋਸਤੋ, ਇਹ ਸੀ ਥੋੜ੍ਹੀਆਂ ਜਿਹੀਆਂ ਅਸੀਂ ਗੇਮਾਂ ਦੀ ਗੱਲਬਾਤ ਕੀਤੀ, ਤੇ ਸਾਰਿਆਂ ਦਾ ਫੇਰ ਧੰਨਵਾਦ ਜਿਨ੍ਹਾਂ ਨੇ ਉੱਥੇ ਸ਼ਮੂਲੀਅਤ ਕੀਤੀ ਇੰਡੋਸ ਟੀਵੀ ਦੇ ਦੁਆਰਾ। ਤੇ ਜੇ ਆਪਾਂ ਹੁਣ ਖਬਰਾਂ ਵੱਲ ਚੱਲੀਏ, ਤੇ ਪਹਿਲੀ ਖਬਰ ਦੀ ਜੇ ਮੈਂ ਗੱਲ ਕਰਾਂ ਵੀ ਕਹਿੰਦੇ ਸੈਂਟਰ ਕਹਿੰਦਾ ਕਿ ਜਿਹੜੀ ਫਸਲਾਂ ਦੀ ਅਦਾਇਗੀ ਕਰਨੀ ਆ ਉਹ ਸਿੱਧੀ ਕਿਸਾਨਾਂ ਨੂੰ ਕਰਨੀ, ਉਹਨਾਂ ਦੇ ਖਾਤਿਆਂ ਦੇ ਵਿੱਚ ਸ਼ਾਇਦ ਜੀ, ਤੇ ਪੰਜਾਬ ਇਸ ਵਾਸਤੇ ਤਿਆਰ ਨਹੀਂ। ਇਹਦੇ ਵਿੱਚ ਇਹ ਹੈਗਾ ਕਿ ਹੁਣ 10 ਤਰੀਕ ਤੋਂ ਪਹਿਲਾਂ ਅਪਰੂਵਲ ਦਿੱਤੀ ਜਾਂਦੀ ਆ ਜੀ। ਹੁਣ ਕਣਕ ਜਿਹੜੀ ਆ ਉਹਦੇ ਵਿੱਚ, ਕਿਉਂਕਿ ਰਾਜਸਥਾਨ ਵਾਲੇ ਪਾਸੇ ਜਾਂ ਹੋਰ ਸਟੇਟਾਂ ਦੇ ਵਿੱਚ ਕਣਕ ਪਹਿਲਾਂ ਹੀ ਪੱਕ ਜਾਂਦੀ ਆ, ਤੇ ਉੱਥੇ ਪਹਿਲਾਂ ਜਿਹੜੀ ਖਰੀਦ ਆ ਉਹ ਸ਼ੁਰੂ ਹੋ ਜਾਂਦੀ ਆ।
ਸਾਡੇ ਪੰਜਾਬ ਨੇ ਇਹ ਕਿਹਾ ਸੀ ਵੀ 10 ਅਪ੍ਰੈਲ ਤੋਂ ਅਸੀਂ ਖਰੀਦ ਸਰਕਾਰੀ ਸ਼ੁਰੂ ਕਰਨੀ ਹੈ। ਹੁਣ ਕੇਂਦਰ ਸਰਕਾਰ ਨੇ ਕਿਉਂਕਿ ਕਿਹਾ ਸੀ ਵੀ ਅਸੀਂ ਸਿੱਧੀ ਅਦਾਇਗੀ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਕਰਨੀ ਹੈ, ਕਿਉਂਕਿ ਜਿਹੜੇ ਕਾਨੂੰਨ ਵੀ ਆਏ ਆ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਆੜ੍ਹਤੀਆਂ ਦਾ ਸਿਸਟਮ ਜਿਹੜਾ ਬੰਦ ਕਰਨਾ। ਉਹਨਾਂ ਦੇ ਆਧਾਰਿਤ ਹੁਣ ਇਹ ਹੋਇਆ ਕਿ ਅਸੀਂ ਹੁਣ ਸਿੱਧੀ ਅਦਾਇਗੀ ਕਰਨੀ ਆ ਵੀ ਜਾਨੀ ਗਵਰਨਮੈਂਟ ਜੇ FCI ਖਰੀਦਦੀ ਆ ਤੇ ਉਹਦਾ ਜਿਹੜਾ ਸਿੱਧਾ ਜਿੰਨਾ ਵੀ ਪੇਮੈਂਟ ਆ ਉਹ ਕਿਸਾਨ ਦੇ ਖਾਤੇ ਵਿੱਚ ਜਾਏਗਾ। ਪਰ ਇਹਨਾਂ ਨੇ ਉਹ ਕਹਿ ਲਓ ਕਿ ਸੌਫਟਵੇਅਰ ਦੀਆਂ ਕਮੀਆਂ ਜਾਂ ਸਟਾਫ ਦੀਆਂ ਕਮੀਆਂ ਜਾਂ ਤਿਆਰੀ ਹੈ ਨਹੀਂ ਸੀ ਜਾਂ ਕਹਿ ਲਿਆ ਵੀ ਚਲੋ ਛੱਡੋ ਅਜੇ ਜਾਂ ਕਿੱਦਾਂ, ਤੁਹਾਨੂੰ ਪਤਾ ਹੀ ਆ ਕੰਨ ਤੇ ਜੋ ਹੀ ਨਹੀਂ ਸਰਕੀ। ਤੇ ਹੁਣ ਇਹਨਾਂ ਨੂੰ ਆਸ ਸੀ ਤੇ ਬਈ ਕੁਛ ਨਾ ਕੁਛ ਇਹਦਾ ਰਿਜ਼ਲਟ ਨਿਕਲਿਆ ਹੋਣਾ, ਸਾਨੂੰ ਸ਼ਾਇਦ ਸੈਂਕਸ਼ਨ ਦੇ ਦੇਣਗੇ। ਪਿਛਲੇ ਸਾਲ ਵੀ ਉਹਨਾਂ ਨੇ ਰੌਲਾ ਹੀ ਪਾਇਆ ਸੀ, ਪਿਛਲੇ ਸਾਲ ਇਹਨਾਂ ਨੂੰ ਤਾਂ ਮਿਲ ਗਏ ਸੈਂਕਸ਼ਨ ਬਈ ਚਲੋ ਕਰੋਨਾ ਦਾ ਚੱਲਦਾ ਉਹਦੇ ਕਰਕੇ ਥੋੜਾ ਜਿਹਾ ਔਖਾ ਹੋ ਸਕਦਾ, ਪਰ ਇਸ ਵਾਰ ਉਹਨਾਂ ਨੇ ਮੰਨੇ ਨਹੀਂ। ਹੁਣ ਭਾਰਤ ਭੂਸ਼ਣ ਆਸ਼ੂ ਜਿਹੜੇ ਕਿ ਖੁਰਾਕ ਮੰਤਰੀ ਹੈਗੇ ਆਪਣੇ ਸਟੇਟ ਦੇ, ਤੇ ਉਧਰੋਂ ਪਿਊਸ਼ ਗੋਇਲ ਜਿਹੜੇ ਕਿ ਖੁਰਾਕ ਮੰਤਰੀ ਹੈਗੇ ਆ ਪੂਰੇ ਫੈਡਰਲ ਸਿਸਟਮ ਦੇ, ਸੈਂਟਰ ਸਰਕਾਰ ਦੇ, ਉਹਨਾਂ ਦੋਨਾਂ ਦੇ ਵਿੱਚ ਇੱਕ ਵੀਡੀਓ ਕਾਨਫਰੰਸ ਦੇ ਰਾਹੀਂ ਮੀਟਿੰਗ ਹੋਈ ਆ, ਉਹਦੇ ਵਿੱਚ ਵੀ ਕੋਈ ਇਹਦਾ ਨਿਸ਼ਕਰਸ਼ ਨਿਕਲ ਨਹੀਂ ਪਾਇਆ। ਹੁਣ ਉਧਰੋਂ ਆੜ੍ਹਤੀਏ ਜਿਹੜੇ ਕਹਿੰਦੇ ਆ ਵੀ ਸਾਡੇ ਜ਼ਰੀਏ ਉਹਨਾਂ ਦੀ ਵੀ ਰੋਜੀ ਰੋਟੀ ਆ, ਇਹ ਆੜ੍ਹਤੀਏ ਕਹਿੰਦੇ ਆ ਵੀ ਸਾਡੇ ਜ਼ਰੀਏ ਇਹ ਦਿੱਤੇ ਜਾਣ, ਚੈੱਕ ਦੀ ਅਦਾਇਗੀ ਅਸੀਂ ਕਰਾਂਗੇ ਜਾਂ ਚੈੱਕ ਕਦੇ ਦੁਬਾਰਾ ਦਿੱਤਾ ਜਾਵੇ, ਜਦ ਕਿ ਸਰਕਾਰ ਸੈਂਟਰ ਸਰਕਾਰ ਨੇ ਇਹ ਕਹਿ ਦਿੱਤਾ ਵੀ ਇਹ ਤੁਹਾਡੀ ਪ੍ਰੋਬਲਮ ਆ, ਅਸੀਂ ਹੁਣ ਸਿੱਧੀ ਅਦਾਇਗੀ ਕਰਨੀ ਆ। ਉਹਦੇ ਲਈ ਹੁਣ ਸਰਕਾਰ ਬੜੀ ਧਾਰਮਿਕ ਸੰਕਟ ਦੇ ਵਿੱਚ ਫਸ ਗਈ ਆ, ਖਾਸ ਤੌਰ ਤੇ ਹੁਣ ਚੋਣਾਂ ਵੀ ਆਉਣ ਵਾਲੀਆਂ ਆ, ਉਸ ਤੋਂ ਬਾਅਦ ਕੁਛ ਨਾ ਕੁਛ ਇਹਦਾ ਹੋ ਸਕਦਾ ਵੀ ਦੋਨੇ ਸਰਕਾਰਾਂ ਚਾਹੇ ਉਹ ਸਰਕਾਰ ਕੇਂਦਰ ਜਾਂ ਜਿਹੜੀ ਸਟੇਟ ਆ ਉਹਨਾਂ ਦੇ ਵਿੱਚ ਆਪਸੀ ਤਾਲਮੇਲ ਦੀ ਘਾਟ ਕਰਕੇ ਹੁਣ ਪਿਸਣਾ ਖੇਨੇ ਆ ਕਿਸਾਨਾਂ ਨੇ, ਜਿਨ੍ਹਾਂ ਨੂੰ 6 ਮਹੀਨੇ ਬਾਅਦ ਇਨਕਮ ਆਉਣੀ ਆ। ਉਹਨਾਂ ਨੂੰ ਜਾਨੀ ਆਪਸ ਵਿੱਚ ਨੀਤੀਆਂ ਦੀ ਪਹਿਲਾਂ ਕੋਈ ਪਲੈਨਿੰਗ ਨਹੀਂ ਕਰਨੀ, ਬਾਅਦ ਦੇ ਵਿੱਚ ਤੁਸੀਂ ਇੱਕ ਦੂਜੇ ਦੇ ਉੱਤੇ ਦੋਸ਼ ਥੋਪਣੇ ਆ। ਹੁਣ ਸਟੇਟ ਵਾਲੇ ਸੈਂਟਰ ਨੂੰ ਕਹਿ ਰਹੇ ਆ, ਸੈਂਟਰ ਇਹ ਕਹਿ ਰਹੀ ਆ ਕਿ ਜਦੋਂ ਬਾਕੀ ਸਟੇਟ ਨੂੰ ਅਸੀਂ ਸਿੱਧੀ ਅਦਾਇਗੀ ਕਰ ਰਹੇ ਆ ਤੁਹਾਨੂੰ ਕੀ ਪ੍ਰੋਬਲਮ ਹੈ, ਤੁਸੀਂ ਕਿਉਂ ਨਹੀਂ ਅਜੇ ਤੱਕ ਇਹ ਕੰਮ ਕੀਤਾ। ਜਾਨੀ ਕਹਿ ਲਓ ਕਿ ਅਸੀਂ ਹੁਣ ਤੱਕ ਜੋ ਦੇਖਦੇ ਆਏ ਆ ਕਿ ਸਾਡੀਆਂ ਜਿੱਦਾਂ 5 ਸਾਲਾ ਯੋਜਨਾਵਾਂ ਹੁੰਦੀਆਂ ਉਹ ਬਹੁਤ ਵਧੀਆ ਪਲਾਨ ਸੀ ਨਹਿਰੂ ਦੇ ਗਵਰਨਮੈਂਟ ਤੋਂ ਸ਼ੁਰੂ ਹੋਇਆ ਸੀ ਕਿ ਅਗਲੇ 5 ਸਾਲਾਂ 'ਚ ਅਸੀਂ ਕੀ ਕਰਨਾ, ਉਹਦੇ ਵਿੱਚ ਪ੍ਰਾਇਓਰਟੀ ਆਧਾਰਿਤ ਅਸੀਂ ਯੋਜਨਾਵਾਂ ਉਹ ਬਣਾਈਆਂ। ਪਰ ਤੁਸੀਂ ਹੈਰਾਨ ਹੋਗੇ ਅਸੀਂ ਉਹ ਸ਼ਾਇਦ 10 ਜਾਂ 15 ਸਾਲ ਪਿੱਛੇ ਦੀਆਂ ਯੋਜਨਾਵਾਂ ਤੇ ਚੱਲਦੇ ਹਾਂ। ਜਿਹੜੀਆਂ ਯੋਜਨਾਵਾਂ ਅੱਜ ਤੋਂ 15-20 ਸਾਲ ਪਹਿਲਾਂ ਬਣੀਆਂ ਹੋਈਆਂ ਉਹਨਾਂ ਦੇ ਉੱਤੇ ਅਸੀਂ ਅਜੇ ਕੰਮ ਕਰ ਰਹੇ ਹਾਂ, ਜਦ ਕਿ ਉਹ ਯੋਜਨਾ ਜਿਹੜੀ 5 ਸਾਲ ਵਾਲੀ ਆ ਅੱਗੇ ਤੋਂ ਅੱਗੇ ਬਣਾਈ ਜਾ ਰਹੇ ਹਾਂ। ਪਰ ਜੇ ਆਪਾਂ ਗੱਲ ਕਰੀਏ ਆਪਣੇ ਪੰਜਾਬ ਦੀ, ਜਿਹੜੀ ਪਹਿਲੀ ਸਰਕਾਰ ਵੀ ਰਹਿ ਗਈ ਆ, ਮਤਲਬ ਜਿੰਨੇ ਆਪਦੀਆਂ 2 ਟਰਮਾਂ ਪੂਰੀਆਂ ਕੀਤੀਆਂ ਸੀ ਅਕਾਲੀ ਸਰਕਾਰ ਤੇ ਹੁਣ ਕਾਂਗਰਸ ਦੀ ਸਰਕਾਰ ਚੱਲ ਰਹੀ ਹੈ, ਪਰ ਜੇ ਰਲ ਮਿਲ ਕੇ ਦੇਖੀਏ ਤੇ ਕਈ ਆਪਾਂ ਹਾਸੇ ਮਜ਼ਾਕ ਨਾਲ ਵੀ ਵੈਸੇ ਗੱਲ ਕਰਦੇ ਸੀ ਵੀ ਇੰਨੇ ਬੁਰੇ ਦਿਨ ਆ ਗਏ ਵੀ ਅੱਜ ਕੋਈ ਬਿਲਡਿੰਗ ਗਿਰਵੀ ਰੱਖ ਰਹੇ ਆ, ਕੱਲ ਕੋਈ ਰੱਖ ਰਿਹਾ, ਇਹ 5 ਸਾਲ ਅੱਗੇ ਦੀ ਤਾਂ ਸੋਚੋ, ਇਹ ਤਾਂ ਮਸਾਂ ਹਫ਼ਤੇ ਦੀ ਸੋਚਦੇ ਆ। ਇਹਨਾਂ ਨੂੰ ਇਹ ਨਹੀਂ ਪਤਾ। ਦੇਖੋ ਇਹ ਪ੍ਰੋਬਲਮ ਆਫ ਰੂਪੀਸ ਬੁੱਕ ਦੇ ਵਿੱਚ ਤੁਸੀਂ ਪੜ੍ਹੋ ਤੇ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ ਲਿਕੁਇਡ ਮਨੀ ਆ ਤੇ ਸੋਲਿਡ ਮਨੀ ਆ ਇਹ ਤੁਹਾਨੂੰ ਸਮਝਣੀ ਪੈਣੀ ਗੱਲ। ਸੋਲਿਡ ਮਨੀ ਤੁਹਾਡਾ ਕੋਈ ਸੋਲੂਸ਼ਨ ਨਹੀਂ, ਪ੍ਰੋਪਰਟੀ ਜਿਹੜੀ ਆ ਉਹ ਤਾਂ ਘਟਣੀ ਆ, ਯਾਨੀ ਇੱਕ ਤੁਹਾਡੇ ਕੋਲ 2 ਮਾਡਲੇ ਆ, ਤੁਹਾਡੇ 2 ਬੱਚੇ ਹੋ ਜਾਂਦੇ, ਇੱਕ ਮਾਡਲਾ ਹੋ ਜਾਂਦਾ, ਇਸ ਕਰਕੇ ਲਿਕੁਇਡ ਮਨੀ ਦੇ ਉੱਤੇ ਬਿਲੀਵ ਕਰਨਾ। ਹੁਣ ਸਟੇਟ ਜਿਹੜੀ ਆ ਪਿਛਲੀ ਸਰਕਾਰ ਵੀ ਗਿਰਵੀ ਰੱਖ ਰਹੀ ਸੀ, ਹੁਣ ਜ਼ਮੀਨਾਂ ਤਾਂ ਘਟ ਰਹੀਆਂ, ਹੁਣ ਇੱਕ ਦਿਨ ਇਹਨਾਂ ਨੇ ਇਦਾਂ ਦਾ ਕਰ ਦੇਣਾ ਫੇਕ ਹੀ ਗਿਰਵੀ ਰੱਖਣਗੇ ਜਦੋਂ ਇਹਨਾਂ ਕੋਲ ਕੁਝ ਨਹੀਂ ਬਚਣਾ। ਇਹਦਾ ਮਤਲਬ ਕੀ ਆ ਕਿ ਤੁਹਾਡੀਆਂ ਯੋਜਨਾਵਾਂ ਦੇ ਵਿੱਚ ਘਾਟ ਆ, ਯੋਜਨਾਵਾਂ ਤੁਸੀਂ ਉਸ ਆਧਾਰ ਦੇ ਉੱਤੇ ਬਣਾ ਨਹੀਂ ਰਹੇ। ਹੁਣ ਤੁਸੀਂ ਦੇਖੋ IT ਦਾ ਇੱਕ ਹੈਗਾ, IT ਦਾ ਜ਼ਮਾਨਾ ਅੱਜ ਸਾਡੇ ਜਿਹੜੇ ਦਰਸ਼ਕ ਸਾਨੂੰ IT ਦੇ ਜ਼ਰੀਏ ਦੇਖ ਰਹੇ ਆ, ਇੰਟਰਨੈਟ ਦਾ ਜ਼ਮਾਨਾ। ਪੰਜਾਬ ਦੇ ਵਿੱਚ ਕੀ ਘਾਟ ਰਹਿ ਗਈ ਆ ਜਿਹੜੀ ਕਰਨਾਟਕਾ ਦੇ ਵਿੱਚ ਮਿਲ ਗਈ ਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਆ ਅੱਜ ਕਰਨਾਟਕ ਦੇ ਵਿੱਚ ਜਿੰਨੇ ਇੰਜੀਨੀਅਰ ਪੈਦਾ ਹੁੰਦੇ ਆ ਉਹਨਾਂ ਦੀ ਫਸਟ ਪ੍ਰੈਫਰੈਂਸ ਇਹ ਆ ਕਿ ਅਸੀਂ ਜਾਂ ਨੋਇਡਾ ਜਾਣਾ ਜਾਂ ਅਸੀਂ ਮੰਗਲੌਰ ਜਾਣਾ। ਇਹ ਕੀ ਘਾਟ ਰਹਿ ਗਈ ਕਿ ਅਸੀਂ ਪੰਜਾਬ ਜਿਹਨੂੰ ਕਿ ਨੰਬਰ 1 ਦਾ ਸੂਬਾ ਦਾ ਦਰਜਾ ਸੀ ਅੱਜ 16ਵੇਂ 17ਵੇਂ ਨੰਬਰ ਤੇ ਜਾ ਡਿੱਗਿਆ। ਇਹਦਾ ਦੇਖਣਾ ਪੈਣਾ। ਤੇ ਮੈਂ ਅੱਜ ਹੀ ਖਬਰ ਪੜ੍ਹੀ ਸੀ, ਗੱਲ ਚਲੋ ਮੈਂ ਸੋਚਦਾ ਸੀ ਬਾਅਦ ਚ ਖਬਰ ਸ਼ੇਅਰ ਕਰੂੰਗਾ, ਪਰ ਜਿਹੜੀ ਘਾਟ ਦੀ ਗੱਲ ਕਰਦੇ ਆਪਣੇ ਤੋਂ ਤੇ ਹਰ ਕੋਈ ਹੁਣ ਅੱਜ ਕੱਲ ਬਸ 10ਵੀਂ 12ਵੀਂ ਕੀਤੀ ਤੇ ਆਈਲੈਟਸ ਕਰੋ। ਉਹ ਅੱਜ ਦੀ ਖਬਰ ਹੈ, ਉਹ ਕਹਿ ਰਹੇ ਵੀ ਜਿੱਦਾਂ ਹੁਣ ਸਕੂਲ ਬੰਦ ਰਹੇ ਆ ਤੇ ਬੱਚਿਆਂ ਦਾ ਮਤਲਬ ਸਿੱਖਿਆ ਦਾ ਲੈਵਲ ਮਤਲਬ ਪੱਧਰ ਹੋਰ ਅੰਗਰੇਜ਼ੀ ਦਾ ਇੰਨੇ ਥੱਲੇ ਚਲਾ ਗਿਆ ਵੀ ਉਹਨਾਂ ਨੂੰ ਵੀ ਧੱਕੇ ਨਾਲ ਅੰਗਰੇਜ਼ੀ ਕਰਾ ਦਿਓ ਵੀ ਆਈਲੈਟਸ ਸੈਂਟਰਾਂ ਦੇ, ਪਰ ਉਹਨਾਂ ਦਾ ਉਹ ਲੈਵਲ ਹੈ ਨਹੀਂ। ਮਤਲਬ ਨਹੀਂ ਦੇਖੋ ਇਹਦੇ ਵਿੱਚ ਅਜੇਪਾਲ ਜੀ 2 ਆਪਸ਼ਨਸ ਹੈਗੀਆਂ। ਇੱਕ ਪਾਸੇ ਤਾਂ ਇਹ ਆ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਪੜ੍ਹਾਉਂਦੇ ਆ ਉਹ ਪ੍ਰੋਫੈਸ਼ਨਲ ਇੰਗਲਿਸ਼ ਟੀਚਰ ਨੇ, ਜਿਹੜੇ ST ਟੀਚਰ ਆ ਨਾ ਸਮਾਜਿਕ ਸਿੱਖਿਆ ਦੇ ਟੀਚਰ ਆ ਉਹਨਾਂ ਨੂੰ ਇਹ ਜੁਮਾ ਦਿੱਤਾ ਹੈ ਅੰਗਰੇਜ਼ੀ ਦਾ। ਉਹਦਾ ਵਿਚਾਰੇ ਆਪਣਾ ਜਿਹੜਾ MA ਆ ਉਹਨਾਂ ਦੀ ਤਾਂ ਉਹ ਤਾਂ ਹੈਗੀ ਸੋਸ਼ਲ ਸਟੱਡੀ ਦੇ ਵਿੱਚ, ਉਹਨਾਂ ਨੂੰ ਜੁਮਾ ਦਿੱਤਾ ਆ ਅੰਗਰੇਜ਼ੀ ਪੜ੍ਹਾਉਣ ਦਾ। ਅੰਗਰੇਜ਼ੀ ਦੇ ਤਾਂ ਹੁਣ 2010 ਜਾਂ 12 ਦੇ ਵਿੱਚ ਨਹੀਂ ਰੱਖਣੇ ਸ਼ੁਰੂ ਕੀਤੇ ਵੱਖਰੇ, ਜਿਨ੍ਹਾਂ ਨੇ ਆਨਰਸ ਵਗੈਰਾ ਰੱਖੀ ਉਹਨਾਂ ਨੇ ਪੜ੍ਹਾਉਣੀ ਸ਼ੁਰੂ ਕੀਤੀ ਹੁਣ। ਪਰ ਗੱਲ ਫਿਰ ਉੱਥੇ ਆਣੀ ਹੁਣ ਪੰਗਾ ਹੈ ਮੈਂ ਹਰਿਆਣੇ ਤੋਂ ਤੁਸੀਂ ਇਸੇ ਕਰਕੇ ਤੁਸੀਂ ਸਾਨੂੰ ਜ਼ਿਆਦਾ ਕਰਦੇ ਹੋ ਟੌਰਚਰ। ਜਿਹੜੀ ਤੁਸੀਂ ਗੱਲ ਕੀਤੀ ਸਾਡੇ ਵੀ ਟੀਚਰ ਨਹੀਂ ਸੀ ਹੈਗੇ ਜਦੋਂ ਆਪਾਂ ਪੜ੍ਹੇ। ਸਪੋਜ਼ ਕਰੋ
ਤੁਸੀਂ ਉਹ ਆਪਾਂ ਇੱਕੋ ਹਾਨ ਪ੍ਰਵਾਨ ਹੈ। ਤੁਸੀਂ ਪੰਜਾਬ 'ਚ ਪੜ੍ਹ ਰਹੇ ਸੀ, ਮੈਂ ਹਰਿਆਣੇ 'ਚ। ਸਾਡੇ ਸਕੂਲੇ ਵੀ ਸਿਰਫ 2 ਹੀ ਟੀਚਰ ਸੀ, ਉਹ ਸਾਰੇ ਸਬਜੈਕਟ ਪੜ੍ਹਾਉਂਦੇ ਸੀ, ਪਰ ਸਾਨੂੰ ਜਿਹੜੇ ਸੋਸ਼ਲ ਸਾਇੰਸ ਦੇ ਟੀਚਰ ਸੀ ਨਾ, ਉਹ ਇੰਗਲਿਸ਼ ਪੜ੍ਹਾਉਂਦੇ ਸੀ, ਪਰ ਉਹਨਾਂ ਨੇ ਐਸੇ ਰੱਟੇ ਲਵਾਏ 6ਵੀਂ 7ਵੀਂ 8ਵੀਂ 'ਚ, ਉਹੀ ਕੰਮ ਆਈ ਜਾਣ ਡਿਆ। ਇਹ ਦੇਖੋ ਇਹ ਪਾਲਿਸੀ ਸੀ ਕਿ ਸਮਾਜਿਕ ਸਿੱਖਿਆ ਵਾਲੇ ਨੇ ਅੰਗਰੇਜ਼ੀ ਪੜ੍ਹਾਉਣੀ ਆ, ਜਦ ਕਿ ਅੰਗਰੇਜ਼ੀ ਜਿਹੜਾ ਪ੍ਰੋਫੈਸ਼ਨ ਬੰਦਾ ਹੀ ਨਹੀਂ, ਉਦੋਂ ਲੱਭਦਾ ਵੀ ਹੈ ਨਹੀਂ ਸੀ, ਪਰ ਕੋਸ਼ਿਸ਼ ਵੀ ਨਹੀਂ ਕੀਤੀ ਲੱਭਣ ਨੂੰ। ਤੁਸੀਂ ਪ੍ਰਮੋਟ ਕਰਦੇ ਉਹਨੂੰ। ਤੁਸੀਂ ਹੁਣ ਦੂਜੇ ਪਾਸੇ ਇਹ ਦੇਖੋ ਕਿ ਬੰਦੇ ਮੈਂ ਇਦਾਂ ਦੇ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਨੇ ਐਮਏ ਇੰਗਲਿਸ਼ ਕੀਤੀ ਆ, ਕਿਉਂਕਿ ਮੈਂ ਖੁਦ ਕੀਤੀ ਆ ਐਮਏ ਇੰਗਲਿਸ਼ ਦੇ ਵਿੱਚ। ਮੈਂ ਲੋਕਾਂ ਨੂੰ ਇਦਾਂ ਦਿਆਂ ਨੂੰ ਜਾਣਦਾ ਜਿਹੜੇ ਬੰਦੇ ਇੰਗਲਿਸ਼ ਬੋਲ ਨਹੀਂ ਸਕਦੇ, ਜਿਹੜੇ ਪਹਿਲੀ ਤੋਂ ਲੈ ਕੇ ਸਰਕਾਰ ਅੰਗਰੇਜ਼ੀ ਸਕੂਲਾਂ ਵਿੱਚ ਵੀ ਪੜ੍ਹੇ ਹੋਆ, ਉਹ ਐਮਏ ਵੀ ਕਰ ਜਾਂਦੇ, ਉਹ ਬੋਲ ਨਹੀਂ ਸਕਦੇ। ਇਹ ਆਇਲ ਸੈਂਟਰ ਵਾਲਿਆਂ ਕੋਲ ਇਦਾਂ ਦੀ ਜੜੀ ਬੂਟੀ ਕਿਹੜੀ ਆ, ਜਿਹੜੇ 10-12 ਪੜ੍ਹੇ ਹੋ 6 ਮਹੀਨਿਆਂ ਦੇ ਵਿੱਚ ਤੁਹਾਨੂੰ ਬੋਲਣ ਲਾਉਂਦੇ ਆ। ਇਹ ਸਾਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨੀ ਪੈਣੀ ਆ। ਉਹਦਾ ਕਾਰਨ ਫੇਰ ਤੁਸੀਂ ਉਹੀ ਜਵਾਬ ਦੇਤਾ ਸੀ ਵੀ ਅਸੀਂ ਰੱਟੇ ਲਗਵਾਉਂਦੇ ਆ, ਅਸੀਂ ਅੰਗਰੇਜ਼ੀ ਨੂੰ ਰੱਟਿਆਂ ਦੇ ਦੁਆਰਾ, ਅਸੀਂ এনवायरमेंट ਉਹ ਬਣਾਉਂਦੇ ਹੀ ਨਹੀਂ। ਅਸੀਂ ਅੰਗਰੇਜ਼ੀ ਦੇ ਵਿੱਚ ਪੰਜਾਬੀ 'ਚ ਗੱਲਾਂ ਕਰੀ ਜਾਂਦੇ ਆ, ਅੰਗਰੇਜ਼ੀ ਦੀ ਗੱਲ ਕਰਦੇ ਆ, ਉਹਨੂੰ ਟਰਾਂਸਲੇਸ਼ਨ ਕਰਕੇ, ਜਦ ਕਿ ਜਿਹੜਾ ਬੱਚਾ ਵੀ ਆ ਉਹ ਪੰਜਾਬੀ ਵਿੱਚ ਕਰੀ ਜਾਂਦਾ। ਹਾਂ, ਪਰ ਖੈਰ ਆਪਾਂ ਰੱਟਿਆਂ ਵਾਲੀ ਗੱਲ ਤਾਂ ਆਪਾਂ 20-25 ਸਾਲ ਪੁਰਾਣੀ ਕਰ ਰਹੇ ਹਾਂ ਆਪਣੇ ਵੇਲੇ ਦੀ। ਹੁਣ ਤੱਕ ਤੇ ਬਹੁਤ ਕੁਝ ਇੰਪਰੂਵ ਹੋ ਜਾਣਾ ਚਾਹੀਦਾ ਸੀ, ਹਨਾ, ਹਰ ਸਬਜੈਕਟ ਦਾ ਟੀਚਰ ਤੇ ਸਾਰਾ ਕੁਝ। ਚਲੋ ਖੈਰ ਮੈਂ 2 ਕਮੈਂਟ ਲੈ ਲਾਂ। ਅਵਤਾਰ ਬਾਂਸਲ ਜੀ ਵਾਚਿੰਗ, ਥੈਂਕ ਯੂ, ਤੇ ਕਹਿ ਰਹੇ ਨੇ ਕਿ ਗ੍ਰੇਟ ਕਵਰੇਜ ਆਫ ਦਾ ਬ੍ਰਿਸਬੇਨ ਗੇਮਸ ਗਾਇਜ਼ ਬਾਈ ਇੰਡੋਸ ਟੀਵੀ, ਥੈਂਕ ਯੂ ਸਰ। ਮੇਜਰ ਹੇਅਰ ਜੀ ਦੇਖ ਰਹੇ ਨੇ, ਥੈਂਕ ਯੂ ਮੇਜਰ ਸਾਹਿਬ, ਤੁਸੀਂ ਟਾਈਮ ਚੋਂ ਟਾਈਮ ਕੱਢ ਕੇ ਦੇਖ ਰਹੇ ਹੋ। ਤੇ ਬਰਾੜ ਸਾਹਿਬ ਕਹਿ ਰਹੇ ਨੇ, ਗੁਰਇਕਬਾਲ ਸਿੰਘ ਬਰਾੜ ਜੀ ਆਪਾਂ ਨੂੰ ਇੰਡੀਆ ਤੋਂ ਦੇਖ ਰਹੇ ਨੇ, ਕਹਿੰਦੇ ਕਿ ਸਰਕਾਰ ਰਾਜਨੀਤਿਕ ਹਿੱਤਾਂ ਵਾਸਤੇ ਅਪਣਾਉਂਦੀ ਹੈ ਹਰ ਇੱਕ ਹੱਥਕੰਡਾ। ਉਹ ਤਾਂ ਹੈ ਹੀ ਆ, ਸਰਕਾਰ ਨੇ ਤਾਂ ਆਪਦੇ ਹੱਥਕੰਡੇ ਅਪਣਾਉਣੇ ਹੁੰਦੇ ਜਿੰਨਾ ਜੀ। ਕੁਲਬੀਰ ਸਿੰਘ ਜੀ ਵਾਚਿੰਗ, ਥੈਂਕ ਯੂ ਸਰ, ਤੁਸੀਂ ਵੀ ਟਾਈਮ 'ਚੋਂ ਟਾਈਮ ਕੱਢ ਕੇ ਦੇਖ ਰਹੇ ਹੋ। ਤੇ ਇਹ ਜਿਹੜਾ ਆਪਾਂ ਹੁਣੇ ਫਸਲਾਂ ਲਈ ਆਪਾਂ ਗੱਲ ਕਰ ਰਹੇ ਸੀ ਵੀ ਸਿੱਧਾ ਸਾਰਾ ਕੁਝ ਅਕਾਊਂਟ 'ਚ ਜਾਣਾ ਉਹਨਾਂ ਦੇ ਜ਼ਿਮੀਂਦਾਰਾਂ ਦੇ। ਚਲੋ ਪੰਜਾਬ ਨੇ ਆਪਦੀ ਤਿਆਰੀ ਨਹੀਂ ਕੀਤੀ, ਉਹ ਜਿੱਦਾਂ ਕਿੱਦਾਂ ਕਰਕੇ ਮਤਲਬ ਕਿਸਾਨ ਵਿਚਾਰੇ ਆਪਦੀ ਫਸਲ ਨੂੰ ਪਾਲਦੇ ਆ ਬੱਚਿਆਂ ਦੀ ਤਰ੍ਹਾਂ, ਤੇ ਕਦੀ ਗੜੇਮਾਰੀ ਹੋ ਜਾਂਦੀ ਆ ਜਾਂ ਬੇਮੌਸਮਾ ਮੀਂਹ ਪੈ ਜਾਂਦਾ, ਉੱਥੇ ਵੀ ਕਿਸਾਨਾਂ ਨੂੰ ਝੱਲਣਾ ਪੈਂਦਾ। ਹੁਣ ਵੀ ਚਲੋ ਸਰਕਾਰ ਤੇ ਉਹਦੇ ਵਿੱਚ ਕਿਸਾਨ ਹੀ ਪਿਸਣਗੇ, ਪਰ ਇਹ ਜਿਹੜੀ ਹੁਣ ਨਵੇਂ ਕਾਨੂੰਨ ਬਣਾਏ ਆ ਆਪਣੇ ਜਿਹੜੇ ਬਣੇ ਹੋਏ ਆ, ਜਿਨ੍ਹਾਂ ਦਾ ਕਰਕੇ ਅੰਦੋਲਨ ਚੱਲ ਰਿਹਾ ਹਨਾ, ਵੀ ਕਿਸਾਨਾਂ ਨੂੰ ਉਹ ਕਾਨੂੰਨ ਪਸੰਦ ਨਹੀਂ ਗੇ, ਜਿਹੜਾ ਸਿੱਧੇ ਅਕਾਊਂਟ 'ਚ ਪੈਸੇ ਪਾਉਣੇ, ਇਹਦੀ ਵੀ ਕੋਈ ਉਹ ਤਾਂ ਨਹੀਂ, ਮਤਲਬ ਉਹਦੀ ਤਰਜਨਾ ਤਾਂ ਨਹੀਂ ਰਲਦੀ ਮਿਲਦੀ ਗੱਲ? ਨਹੀਂ, ਹੈ ਤਾਂ ਉੱਥੇ ਹੀ ਆ। ਉਹਦੇ ਵਿੱਚ ਦੇਖੋ ਪਹਿਲਾਂ ਕਿਸਾਨਾਂ ਦੀ ਮੰਗ ਇਹ ਰਹੀ ਆ ਕਿ ਆੜਤੀਏ ਜਿਹੜੇ ਆ ਉਹ ਸਾਡਾ ਸ਼ੋਸ਼ਣ ਕਰਦੇ ਆ, ਇਹ ਸਾਨੂੰ ਪਹਿਲਾਂ ਗੱਲ ਮੰਨਣੀ ਪੈਣੀ ਆ। ਆੜਤੀਏ ਸ਼ੋਸ਼ਣ ਕਰਦੇ ਵੀ ਰਹੇ ਆ, ਸਾਡੀਆਂ ਹੋਰ ਸਮੱਸਿਆਵਾਂ ਹੈਗੀਆਂ ਆ, ਪਰ ਆੜਤੀਏ ਸਾਡੇ ਕੋਲ ਇਹ ਵੀ ਉਹਦਾ ਆਲਟਰਨੇਟਿਵ ਹੈਗਾ ਵੀ ਜਦੋਂ ਸਾਨੂੰ ਕੋਈ ਬੈਂਕ ਲੋਨ ਨਹੀਂ ਦਿੰਦੀ, ਆੜਤੀਏ ਤੋਂ ਅਸੀਂ ਝੱਟ ਪੈਸੇ ਫੜ ਲੈਂਦੇ ਆ। ਸਾਡੇ ਕੋਲ ਕੋਈ ਇੰਸ਼ੋਰੈਂਸ ਵਾਲੀ ਚੀਜ਼ ਇਹ ਹੈ ਨਹੀਂ ਗੀ, 6 ਮਹੀਨੇ ਬਾਅਦ ਫਸਲ ਦੀ ਅਦਾਇਗੀ ਹੋਣੀ ਆ। ਜ਼ਿਆਦਾ ਸਰਕਾਰਾਂ ਇਦਾਂ ਦਾ ਕੋਈ ਪ੍ਰਬੰਧ ਕਰੇ। ਹੁਣ ਮੰਨ ਲਓ ਕਿ ਤੁਸੀਂ ਅਜੇ ਅੱਜ ਫਸਲ ਕੀਤੀ ਆ, ਬੀਜ ਦਿੱਤੀ, ਸਾਡੇ ਕੋਲ ਪੈਸਾ ਨਹੀਂ ਬਚਿਆ, ਹੁਣ ਤੁਹਾਡੇ ਵਿਆਹ ਆ ਗਿਆ ਜਾਂ ਤੁਹਾਡੇ ਕੋਲ ਪੈਸਾ ਹੈ ਨਹੀਂ, ਉੱਥੇ ਕੋਈ ਇਦਾਂ ਦਾ ਸਿਸਟਮ ਹੀ ਹੈ ਨਹੀਂਗਾ। ਜਿਹੜੇ ਤਾਂ ਤਗੜੇ ਲੋਕ ਆ ਉਹਨਾਂ ਨੂੰ ਕਰੋੜਾਂ ਰੁਪਈਏ ਦੇ ਦਿੱਤੇ ਜਾਂਦੇ ਆ ਬਿਨਾਂ ਇਨਫੋਰਮੇਸ਼ਨ ਦੇ, ਦੇਖ ਸਕਦੇ ਆ, ਇੱਥੇ ਭੱਜ ਜਾਂਦੇ ਆ ਪੈਸੇ ਕਰੋੜਾਂ ਦਾ ਗਵਨ ਕਰਕੇ। ਜਦੋਂ ਇੱਕ ਆਮ ਬੰਦਾ ਜਾਂਦਾ ਆ, ਉਹਨੂੰ 2000 ਜਾਂ 3000 ਰੁਪਇਆ ਨਹੀਂ ਬੈਂਕ ਚੋਂ ਮਿਲ ਸਕਦਾ, ਉਹਨੂੰ ਕੋਈ ਕ੍ਰੈਡਿਟ ਕਾਰਡ ਦੀ ਸਹੂਲਤ ਨਹੀਂ ਮਿਲ ਸਕਦੀ। ਕ੍ਰੈਡਿਟ ਕਾਰਡ ਦੀਆਂ ਤੁਸੀਂ ਜਿੰਨੀਆਂ ਸਕੀਮਸ ਆ ਉਹ ਦੇਖ ਲਓ ਕਿ ਸਰਕਾਰ ਦੇ ਕੋਲ ਇਦਾਂ ਸਕੀਮ ਹੀ ਹੈ ਨਹੀਂ। ਹੁਣ ਜੇ ਆੜ੍ਹਤੀਏ ਕਿਸਾਨਾਂ ਦੀ ਇਹ ਵੀ ਹੈ, ਜੇ ਤੁਸੀਂ ਆੜ੍ਹਤੀਏ ਵਿੱਚੋਂ ਕੱਢਣੇ ਆ, ਸਾਨੂੰ ਉਹ ਮੁਹੱਈਆ ਵੀ ਕਰਵਾਓ ਨਾ ਜਿਹੜੀਆਂ ਉਹ ਡੀਲ ਸਾਨੂੰ ਦਿੰਦਾ। ਹੁਣ ਜਿਹੜੇ ਆੜ੍ਹਤੀਏ ਨਾਲ ਉਹਨਾਂ ਨੇ ਰਾਸ਼ਨ ਦੀਆਂ ਦੁਕਾਨਾਂ ਵੀ ਪਾਈਆਂ, ਉਹ ਰਾਸ਼ਨ ਵੀ ਚੁਕਾਈ ਜਾਂਦੇ ਆ, 6 ਮਹੀਨੇ ਬਾਅਦ ਤੁਹਾਨੂੰ ਬਿਨਾਂ ਵਿਆਜ ਤੋਂ ਉਹ ਚੁਕਾ ਦਿੰਦੇ, ਚਲੋ ਜੀ ਚੱਕੋ। ਉਹਨਾਂ ਨੂੰ ਇਹ ਆੜ੍ਹਤੀਆਂ ਨੂੰ ਇਹ ਹੁੰਦਾ ਵੀ ਸਾਡੇ ਕੋਲ ਆਏਗਾ, ਅਸੀਂ ਇਹਨਾਂ ਨੂੰ ਫਸਲ ਦੀ ਸਾਡੇ ਕੋਲ ਸਿੱਟੂਗਾ ਤੇ ਸਾਨੂੰ ਵੀ ਉਹਦਾ ਪ੍ਰੋਫਿਟ ਹੈਗਾ, ਉਹਨਾਂ ਦੀ ਖਾਸ ਕਮਿਸ਼ਨ ਮਿਲਦਾ ਹੈ। ਇਸ ਪਰ ਸਰਕਾਰ ਦੂਜੇ ਪਾਸੇ ਇਹ ਕਹਿੰਦੀ ਆ ਜੀ ਤੁਹਾਨੂੰ ਇਹ ਲੁੱਟਦੇ ਆ, ਪਰ ਜਿਹੜੀਆਂ ਹੋਰ ਉਹਨਾਂ ਨੂੰ ਚੀਜ਼ਾਂ ਮਿਲ ਰਹੀਆਂ ਉਸ ਤਰੀਕੇ ਦੇ ਨਾਲ, ਉਹਨਾਂ ਦੇ ਬਾਰੇ ਵੀ ਸੋਚਣਾ ਪੈਣਾ। ਇਹ ਕਾਨੂੰਨ ਜਿਹੜੇ ਆ ਉਹ ਦੇਖਣ ਨੂੰ ਤਾਂ ਬਹੁਤ ਸੋਹਣੇ ਲੱਗਦੇ ਆ, ਉਹ ਬਣਾਏ ਤਾਂ ਗਏ ਆ ਵਿਦੇਸ਼ਾਂ ਦੇ ਤਰਜ਼ ਦੇ ਉੱਤੇ, ਪਰ ਇਹ ਵੀ ਦੇਖਣਾ ਪੈਣਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਹੋਰ ਵੀ ਸਹੂਲਤਾਂ ਬਹੁਤ ਆ। ਕੱਲੀ ਇਹੀ ਨਹੀਂ ਹੁੰਦਾ ਕਿ ਤੁਸੀਂ ਉਹ ਪੇਪਰਾਂ ਦੇ ਵਿੱਚ ਜੋ ਦਿਖਾਵੋ, ਉਹ ਲੁਭਾਵਣੇ ਜਿਹੜੇ ਸ਼ਹਿਰੀ ਲੋਕ ਆ ਉਹਨਾਂ ਨੂੰ ਤਾਂ ਉਹ ਵਧੀਆ ਲੱਗ ਸਕਦੀਆਂ, ਪਰ ਜਿਹੜੇ ਲੋਕ ਉੱਥੇ ਹੰਢਾ ਰਹੇ ਆ, ਜਿਹੜੇ ਲੋਕਾਂ ਨੂੰ ਪਤਾ ਆ ਕਿ ਸਾਡਾ ਗੁਜ਼ਾਰਾ ਚੱਲਦਾ ਹੀ ਇਸ ਤਰੀਕੇ ਦੇ ਨਾਲ, ਸਾਡੇ ਕੋਲ ਹੋਰ ਕੋਈ ਅਲਟਰਨੇਟਿਵ ਹੈ ਹੀ ਨਹੀਂ, ਫਿਰ ਉੱਥੇ ਆ ਕੇ ਸਮੱਸਿਆ ਖੜੀ ਹੋ ਜਾਂਦੀ ਹੈ। ਚਲੋ ਦੇਖੋ ਖੈਰ ਕਿੱਦਾਂ ਨਿਬੜਦੀ, ਜਿਵੇਂ ਕਿਹਾ ਜਾਂਦਾ ਨਾ ਕਿ ਮੋਦੀ ਸਾਹਿਬ ਕਹਿੰਦੇ ਵੀ ਜੋ ਠਾਣ ਲੈਂਦੇ ਮੈਂ ਕਰਕੇ ਹੀ ਹਟਣਾ ਆ, ਤੇ ਦੇਖੋ ਕਿੱਦਾਂ ਨਿਬੜਦੀ। ਤੇ ਦਲਜੀਤ ਜੀ, ਜਦੋਂ ਦੀ ਬੀਜੇਪੀ ਸਰਕਾਰ ਆਈ ਹੈ ਇੰਡੀਆ ਦੇ ਵਿੱਚ, ਤੇ ਕਿਸੇ ਨਾ ਕਿਸੇ ਸਟੇਟ 'ਚ ਜਦੋਂ ਇਲੈਕਸ਼ਨ ਹੁੰਦੇ ਆ ਤੇ ਕੋਈ ਨਾ ਕੋਈ ਹਮਲਾ ਧਮਾਕਾ ਜ਼ਰੂਰ ਹੁੰਦਾ। ਤੇ ਜਦੋਂ ਪਿਛਲੇ ਲੋਕ ਸਭਾ ਦੇ ਇਲੈਕਸ਼ਨ ਸੀ ਤਾਂ ਪੁਲਵਾਮਾ ਅਟੈਕ ਹੋਇਆ ਸੀ, ਆਪਣੇ ਜਵਾਨ ਮਾਰੇ ਗਏ ਸੀ, ਹਨਾ। ਤੇ ਹੁਣ ਫੇਰ ਜਿੱਦਾਂ ਵੈਸਟ ਬੰਗਾਲ 'ਚ ਇਲੈਕਸ਼ਨ ਚੱਲ ਰਹੇ ਨੇ, ਅਸਾਮ 'ਚ ਇਲੈਕਸ਼ਨ ਨੇ, ਜਾਂ ਹੋਰ ਵੀ ਸਟੇਟਾਂ 'ਚ ਹੋਣੇ, ਤੇ ਹੁਣ ਫੇਰ ਉਹ ਜਿਹੜਾ ਨਕਸਲੀ ਹਮਲਾ ਹੋਇਆ ਤੇ 31 ਜਵਾਨ ਆਪਣੇ ਫੇਰ ਮਾਰੇ ਗਏ। ਕਿੱਦਾਂ ਦੇਖਦੇ ਤੁਸੀਂ ਇਹ? ਕਾਂਗਰਸ ਦੇ ਸਪੋਕਸਮੈਨ ਨੇ ਕੁਝ ਦਿਨ ਪਹਿਲਾਂ ਦੱਸਿਆ ਜੀ ਕਿ ਜਦੋਂ ਇਦਾਂ ਦੀ ਕੋਈ ਇਲੈਕਸ਼ਨ ਹੁੰਦੀ ਆ ਉਸ ਵੇਲੇ ਧਮਾਕੇ ਕਰਦੇ ਆ, ਪਰ ਇਹ ਹੋ ਗਿਆ।
ਪੁਲਵਾਮਾ ਵਾਲਾ ਵੀ ਤੁਸੀਂ ਦੇਖਿਆ ਵੀ 2019 ਦੇ ਵਿੱਚ ਜਦੋਂ ਹੋਇਆ, ਜਦੋਂ ਇਲੈਕਸ਼ਨਸ ਹੋਈਆਂ, ਉਸ ਤੋਂ ਪਹਿਲਾਂ ਬੀਜੇਪੀ ਦਾ ਲੱਗਦਾ ਸੀ ਜਿਸ ਤਰੀਕੇ ਦੇ ਨਾਲ ਪਿਛਲੀ 5 ਸਾਲਾਂ ਜਿਹੜੀ ਇਹਨਾਂ ਦੀ ਸਰਕਾਰ ਗਈ ਆ, ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇਹਨਾਂ ਦੇ ਵਿਰੋਧ ਸ਼ੁਰੂ ਹੋ ਗਿਆ ਸੀ। ਖਾਸ ਤੌਰ ਤੇ ਆਪਾਂ ਨੋਟਬੰਦੀ ਦੀ ਗੱਲ ਕਰ ਲਈਏ, GST ਦੀ ਗੱਲ ਕਰ ਲਈਏ, ਇਹ ਦੋ ਚੀਜ਼ਾਂ ਇਦਾਂ ਦੀਆਂ ਸੀ ਜਿਸ ਤੋਂ ਲੋਕੀ ਬਹੁਤ ਜ਼ਿਆਦਾ ਔਖੇ ਸੀ। ਪਰ ਉਹ ਪੁਲਵਾਮਾ ਵਾਲਾ ਅਟੈਕ ਹੋਇਆ, ਉਹਨੂੰ ਦੇਸ਼ ਭਗਤੀ ਦੇ ਨਾਲ ਜੋੜਿਆ ਗਿਆ। ਉਹਨਾਂ ਨੂੰ ਲੱਗਾ ਕਿ ਯਾਰ ਸਾਡੇ ਉੱਤੇ ਅਟੈਕ ਹੋ ਗਿਆ। ਉਸ ਵੇਲੇ ਇਦਾਂ ਦੇ ਲੁਭਾਵਣੇ ਜਿਹੜੇ ਭਾਸ਼ਣ ਦਿੱਤੇ ਗਏ ਕਿ ਲੋਕਾਂ ਨੂੰ ਫੇਰ ਯਕੀਨ ਹੋਇਆ ਤੇ ਕਿਹਾ ਜਾਂਦਾ ਕਿ ਬੀਜੇਪੀ ਜਿਹੜੀ ਹਾਰ ਰਹੀ ਸੀ ਉਹ ਮੈਜੋਰਟੀ ਦੇ ਵਿੱਚ ਆ ਗਈ ਉਸ ਅਟੈਕ ਤੋਂ ਬਾਅਦ। ਹੁਣ ਮੁਕਾਬਲਾ ਹੈਗਾ ਵੈਸਟ ਬੰਗਾਲ ਦੇ ਵਿੱਚ, ਤੇ ਉਧਰੋਂ ਹੈਗਾ ਆ ਜੀ ਅਸਾਮ ਦੇ ਵਿੱਚ। ਦੋਨਾਂ ਦੇ ਵਿੱਚ ਜੇ ਅਸੀਂ ਦੇਖੀਏ ਕਿ ਇੱਕ ਸਮਾਨ ਅੰਤਰ ਹੈਗੀ ਕਿ ਦੋਨੇ ਨਕਸਲਵਾੜੀ ਪ੍ਰਭਾਵਿਤ ਹੈਗੇ ਆ। ਹੁਣ ਉਸ ਵੇਲੇ ਫੇਰ ਇਹ ਹੁੰਦਾ ਆ, ਮੈਂ ਇਹ ਦਾਅਵਾ ਨਹੀਂ ਕਹਿੰਦਾ ਕਿ ਇਦਾਂ ਹੋ ਸਕਦਾ, ਪਰ ਤੁਸੀਂ ਇਹ ਸਕੀਮਸ ਕੁਛ ਨਾ ਕੁਛ ਤਾਂ ਇਦਾਂ ਦਾ ਬਣਾਉਣਾ ਪੈਣਾ ਪਾਲਿਸੀਜ਼ ਵੀ ਹਮਲੇ ਕਿਉਂ ਹੁੰਦੇ ਆ। ਚਲੋ ਪੁਲਵਾਮਾ ਵਾਲਾ ਅਸੀਂ ਅਟੈਕ ਕਹਿ ਦਿੰਦੇ ਆ ਕਿ ਬਾਹਰਲੇ ਲੋਕਾਂ ਨੇ ਕੀਤਾ, ਭਾਵੇਂ ਕਿ ਉਹ ਵੀ ਸਾਡੇ ਰਿਹਾਇਸ਼ੀ ਸੀਗੇ, ਬਾਹਰੋਂ ਉਹਨਾਂ ਨੂੰ ਸਪੋਰਟ ਮਿਲਦੀ ਹੈ ਜੰਮੂ ਕਸ਼ਮੀਰ ਵਾਲਿਆਂ ਨੂੰ। ਪਰ ਇਹ ਨਕਸਲਬਾੜੀਏ ਜਿਹੜੇ ਕਿ ਸਾਡੇ ਆਪਣੇ ਲੋਕ ਨੇ, ਆਦਿਵਾਸੀ ਲੋਕ ਨੇ, ਉਹ ਹਮਲਾ ਕਿਉਂ ਕਰਦੇ ਆ? ਉਹਨਾਂ ਦੇ ਕੋਲ ਹਥਿਆਰ ਜਿਹੜੇ ਆ ਕਿੱਥੋਂ ਆ ਜਾਂਦੇ ਆ? ਉਹਨਾਂ ਦੇ ਕੋਲ ਇੰਨੇ ਵਧੀਆ ਹਥਿਆਰ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਆ, ਤੇ ਉਹ ਇਦਾਂ ਦੀਆਂ ਸਕੀਮ ਜਾਨੀ ਟ੍ਰੇਨਿੰਗ ਕੋਈ ਮਿਲਦੀ ਹੋਏਗੀ। ਜਦੋਂ ਫੌਜ ਦੇ ਨਾਲ CRPF ਤੇ ਜਿਹੜੀਆਂ ਰਿਜ਼ਰਵ ਗਾਰਡ ਆ ਤੇ ਕੋਬਰਾ ਇੱਕ ਬਟਾਲੀਅਨ ਬਣਾਈ ਗਈ ਆ ਖਾਸ ਤੌਰ ਤੇ ਨਕਸਲਬਾੜੀ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ। ਹੁਣ ਉਹ ਕੋਬਰਾ ਨੂੰ ਵੀ ਉਹ ਮਾਰ ਦੇ ਦਿੰਦੇ ਆ। 2700 ਬੰਦਾ ਇਹਨਾਂ ਨੇ ਭੇਜਿਆ ਸੀ। ਸੋਚਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਕੌਣ ਟ੍ਰੇਨਿੰਗ ਦੇ ਰਿਹਾ। ਹੁਣ ਉਹ ਸਾਨੂੰ ਉਹ ਜਿਹੜੀ ਵਿਚਲੀ ਨਬਜ ਆ ਉਹ ਫੜਨੀ ਪੈਣੀ ਆ। ਅਸੀਂ ਜੰਮੂ ਕਸ਼ਮੀਰ ਵਿੱਚ ਤਾਂ ਸਿੱਧੀ ਉਂਗਲ ਕਰ ਦਿੰਦੇ ਆ ਵੀ ਇਹ ਜੀ ਪਾਕਿਸਤਾਨ ਦੇ ਕੋਲੋਂ ਸਾਰੀ ਟ੍ਰੇਨਿੰਗ ਮਿਲਦੀ ਆ, ਪਾਕਿਸਤਾਨ ਤੋਂ ਅੱਤਵਾਦੀ ਆਉਂਦੇ ਆ। ਪਰ ਇਹ ਜਿਹੜੇ ਨਕਸਲਬਾੜੀ ਆ ਇਹ ਕਿੱਥੋਂ ਮਿਲਦੀ ਆ ਟ੍ਰੇਨਿੰਗ? ਉਹਦੇ ਉੱਤੇ ਫਿਰ ਤੁਸੀਂ ਚਾਈਨਾ ਨੂੰ ਸਿੱਧਾ ਦਾਅਵਾ ਕਿਉਂ ਨਹੀਂ ਕਰਦੇ? ਤੁਸੀਂ ਚਾਈਨਾ ਦੇ ਨਾਲ ਫਿਰ ਪੰਗਾ ਕਿਉਂ ਨਹੀਂ ਲੈਂਦੇ? ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਸਮੱਸਿਆ ਦੱਸ ਕਿਉਂ ਨਹੀਂ ਰਹੇ? ਉਹਦਾ ਕਾਰਨ ਇਹ ਹੈ ਕਿ ਅਸੀਂ ਆਪ ਵੀ ਕਾਣੇ ਆ। 1967 ਤੋਂ ਨਕਸਲਬਾੜੀ ਇਹ ਲਹਿਰ ਚੱਲ ਰਹੀ ਹੈ। ਇੱਕ ਸਿਰਫ ਲੈਂਡ ਲਾਰਡ ਦਾ ਜਿਹੜੇ ਆ ਉਹ ਕਾਰਨ ਉਹਦਾ ਕੀ ਆ ਕਿ ਭਾਰਤੀ ਧਾਰਾ ਦਾ ਜਿਹੜਾ ਸਕੈਜੂਲ 5 ਤੇ 6 ਆ, ਜਿਹੜਾ ਕਿ ਆਦਿਵਾਸੀਆਂ ਨੂੰ ਆਪਣੇ ਅਧਿਕਾਰ ਦਿੰਦਾ, ਅੱਜ ਤੱਕ ਅਸੀਂ ਉੱਥੇ ਅਪਲਾਈ ਨਹੀਂ ਕਰ ਪਾਏ। ਜਿਹੜੇ ਆਦਿਵਾਸੀਆਂ ਦੀ ਸਹੂਲਤ ਦੇ ਲਈ ਡਾਕਟਰ ਅੰਬੇਡਕਰ ਨੇ ਕਿਹਾ ਸੀ ਕਿ ਇਹਨਾਂ ਦੇ ਨਾਲ ਧੱਕਾ ਬਹੁਤ ਹੋਣਾ, ਇਹਨਾਂ ਲੋਕਾਂ ਦੀਆਂ ਜ਼ਮੀਨਾਂ ਖੋਲਣੀਆਂ ਮਾਈਨਿੰਗ ਦੇ ਲਈ, ਕਿਉਂਕਿ ਮਾਈਨਿੰਗ ਵਾਲੇ ਇਲਾਕੇ ਆ ਉਹ, ਉਹਨਾਂ ਦੇ ਵਿੱਚੋਂ ਕੋਲਾ, ਲੋਹਾ, ਸਾਰਾ ਕੁਝ ਤਾਂ ਉੱਥੇ ਬੈਠਾ। ਉਹਨਾਂ ਲੋਕਾਂ ਨੂੰ ਗਰੀਬ ਰੱਖਿਆ ਜਾਂਦਾ। ਜਿਹੜੇ ਉਹਨਾਂ ਦੇ ਵਿੱਚ ਜਾਂਦੇ ਆ, ਅੰਬਾਨੀ ਵਰਗੇ, ਅਡਾਨੀ ਵਰਗੇ ਜਿਹੜੇ ਉੱਥੇ ਪਲਾਂਟ ਲਾਉਂਦੇ ਆ, ਉਹ ਦਿਨੋਂ ਦਿਨ ਅਮੀਰ ਹੋ ਜਾਂਦੇ ਆ। ਜਿਹੜੇ ਉੱਥੇ ਦੇ ਲੋਕ ਆ, ਜਿਹੜੇ ਜ਼ਮੀਨਾਂ ਦੇ ਮਾਲਕ ਆ, ਅਸੀਂ ਅੱਜ ਵੀ ਇੱਥੇ ਦੀ ਗੱਲ ਕਰਦੇ ਆ, ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਆ, ਅਬਰੀਜਨਲ ਲੋਕਾਂ ਦੀ ਗੱਲ ਕਰਦੇ ਆ। ਅੱਜ ਵੀ ਅਸੀਂ ਜਦੋਂ ਸ਼ੁਰੂ ਕੋਈ ਵੀ ਪ੍ਰੋਗਰਾਮ ਕਰਦੇ ਆ, ਅਸੀਂ ਉਹ ਪ੍ਰੋਗਰਾਮ ਦੇ ਵਿੱਚ ਪਹਿਲਾਂ ਡੈਡੀਕੇਟ ਕਰਦੇ ਆ, ਅਕਨੌਲਜ ਕਰਦੇ ਆ ਕਿ ਇਹ ਅਬਰੀਜਨਲ ਲੋਕਾਂ ਦਾ ਦੇਸ਼ ਆ, ਇਹ ਉਹਨਾਂ ਦੀ ਹਵਾ ਆ, ਅਸੀਂ ਉਹਨਾਂ ਦੀ ਸਾਹ ਲੈਂਦੇ ਆ, ਇਹ ਉਹਨਾਂ ਦਾ ਪਾਣੀ ਆ ਜਿਹੜਾ ਅਸੀਂ ਪੀਂਦੇ ਆ, ਇਹ ਉਹਨਾਂ ਦਾ ਭੋਜਨ ਆ ਜਿਹੜਾ ਅਸੀਂ ਖਾਂਦੇ ਕਹਿੰਦੇ ਆ ਨਾ। ਪਰ ਜਿਹੜੇ ਉਹ ਆਦਿਵਾਸੀ ਉੱਥੇ ਦੇ ਰਹਿੰਦੇ ਆ, ਕੀ ਅਸੀਂ ਉਹਨਾਂ ਨੂੰ ਅਕਨੌਲਜ ਕੀਤਾ? ਕੀ ਅਸੀਂ ਉਹਨਾਂ ਦੇ ਲਈ ਕੋਈ ਸਹੂਲਤ ਰੱਖੀ? 1967 ਦੇ ਵਿੱਚ ਜਿੰਨੇ ਉਹ ਬੰਦੇ ਸੀ ਉਹਨਾਂ ਨੇ ਵਿਰੋਧ ਕੀਤਾ ਕਿ ਸਾਡੀਆਂ ਤੁਸੀਂ ਜ਼ਮੀਨਾਂ ਸੀ ਉਹਨਾਂ ਦੇ ਉੱਤੇ ਕਬਜ਼ਾ ਕਰ ਰਹੇ ਆ, ਜੰਗਲਾਂ ਦੇ ਉੱਤੇ ਤੁਸੀਂ ਕਬਜ਼ਾ ਕਰ ਲਿਆ, ਸਾਡਾ ਸ਼ੋਸ਼ਣ ਤੁਸੀਂ ਪੂਰਾ ਕਰਦੇ ਆ। ਪਰ ਦੂਜੇ ਪਾਸੇ ਇਹ ਆ ਕਿ ਉਹਨਾਂ ਨੇ ਵੀ ਹਥਿਆਰਬੰਦ ਤਰੀਕਾ ਅਪਣਾ ਲਿਆ, ਜਦ ਕਿ ਡੈਮੋਕ੍ਰੇਸੀ ਆ। ਜੇ ਹੋਣਾ ਤਾਂ ਇਹ ਚਾਹੀਦਾ ਸੀ ਕਿ ਆਪਣੇ ਉਹ ਲੀਡਰ ਚੁਣਦੇ, ਪਰ ਲੀਡਰ ਜਿਹੜਾ ਚੁਣ ਕੇ ਜਾਂਦਾ ਉਹ ਕਰਪਟ ਨਿਕਲਦਾ, ਉਹ ਜਾ ਕੇ ਸਮਝੌਤਾ ਕਰ ਲੈਂਦਾ। ਪਰ ਜਿਵੇਂ ਕਹਿ ਦਿੰਦੇ ਆ ਇੱਥੇ ਵੀ, ਜਿੱਦਾਂ ਤੁਸੀਂ ਆਦੀਵਾਸੀਆਂ ਦੀ ਗੱਲ ਕੀਤੀ, ਉੱਥੇ ਆਪਣੇ ਇੱਥੇ ਅਬਰੀਜਨਲਾਂ ਦੀ ਗੱਲ ਕੀਤੀ, ਕਈ ਬੰਦੇ ਉਹਦਾ ਇੱਥੇ ਵੀ ਕਿੰਤੂ ਪਰੰਤੂ ਕਰਦੇ ਵੀ ਤੁਹਾਨੂੰ ਨਹੀਂ ਪਤਾ ਦੂਜੀਆਂ ਸਟੇਟਾਂ 'ਚ ਬੜਾ ਕੁਛ ਚੱਲਦਾ, ਇਹ ਹੁੰਦਾ ਉਹ ਹੁੰਦਾ। ਪਰ ਇੱਥੇ ਇਦਾਂ ਤਾਂ ਨਹੀਂ ਨਾ ਹੈਗਾ ਕਿ ਉਹਨਾਂ ਨੇ ਹਥਿਆਰ ਰੱਖੇ ਆ ਤੇ ਰੋਜ਼ ਜਾਂ ਹਰ 6 ਮਹੀਨੇ ਬੰਦੇ ਮਰ ਰਹੇ ਆ। ਵੀ ਆਪਾਂ ਇਦਾਂ ਦੀ ਘਟਨਾ ਤਾਂ ਨਹੀਂ ਸੁਣੀ ਵੀ ਅਬਰੀਜਨਲਾਂ ਨੇ ਗੋਲੀ ਚਲਾਈ ਵੀ ਇੰਨੇ ਮਾਰਤੇ ਜਾਂ ਉਹਨੇ ਮਾਰਤੇ। ਪਰ ਉੱਥੇ ਦੇਖੋ ਆਪਣੇ ਦੇਸ਼ ਦੇ ਵਿੱਚ ਹੀ ਉਹ ਕਿੱਡਾ ਵੱਡਾ ਵਿਤਕਰਾ ਕੀਤਾ ਜਾ ਰਿਹਾ। ਮਤਲਬ ਉਹਦਾ ਵਿਤਕਰਾ ਅਸਲ ਦੇ ਵਿੱਚ ਜੋ ਮੈਨੂੰ ਲੱਗਦਾ ਕਿ ਸਰਕਾਰਾਂ ਵੀ ਕੁਛ ਚਾਹੁੰਦੀਆਂ ਨਹੀਂ, ਕੋਈ ਪਲੈਨਿੰਗ ਹੀ ਹੈ ਨਹੀਂ। ਹੁਣ ਦੇਖੋ ਪੰਜਾਬ ਦੇ ਵਿੱਚ ਅੱਤਵਾਦੀ ਸਮੱਸਿਆ ਸੀ, ਚਾਹੇ ਉਹਨੂੰ ਖਾੜਕੂਵਾਦ ਦਾ ਆਪਾਂ ਦੌਰ ਕਹਿ ਦਈਏ, ਉਹਦੇ ਵਿੱਚ ਲੋਕਲ ਬੰਦਿਆਂ ਨੂੰ ਅਪਣਾਇਆ ਗਿਆ। ਹੁਣ ਮੰਨ ਲਓ ਕਿ ਉਹਦੇ ਵਿੱਚ ਕੀ ਸੀ ਕਿ ਮੇਨ ਜਿਹੜੀ ਪੰਜਾਬ ਪੁਲਿਸ ਅੱਗੇ ਰਹੀ, ਫਿਰ ਇੱਕ ਕਮਾਂਡੋ ਬਣਾਈ ਗਈ। ਤੁਹਾਨੂੰ ਯਾਦ ਹੋਣਾ, ਤੁਸੀਂ ਕਿਹਾ ਵੀ ਆਪਾਂ ਇੱਕੋ ਹੀ ਉਮਰ ਦੇ, ਆਪਾਂ ਦੇਖਿਆ ਉਹ ਦੌਰ। ਉਹਦੇ ਵਿੱਚ ਕਿ ਅਸੀਂ ਦੇਖਿਆ ਕਿ ਪੰਜਾਬ ਪੁਲਿਸ ਅੱਗੇ ਸੀ, ਅੱਗੇ ਬੈਕਅਪ ਉਹਨਾਂ ਨੂੰ ਮਿਲਦੀ ਸੀ CRPF ਦੀ।
ਹੁਣ ਜਿਹੜੇ ਉੱਥੇ ਦੇ ਬੰਦੇ ਆ ਝਾਰਖੰਡ ਦੇ ਵਿੱਚ, ਇਹ ਝਾਰਖੰਡ ਦੇ ਵਿੱਚ ਸਮੱਸਿਆ, ਛੱਤੀਸਗੜ੍ਹ ਦੇ ਵਿੱਚ ਸਮੱਸਿਆ, ਉੱਥੇ ਦੇ ਜਿਹੜੇ ਲੋਕਾਂ ਨੂੰ ਇੱਥੇ ਪੰਜਾਬ ਤੋਂ ਭੇਜਣ ਡਏ ਆ। ਜਿਹੜਾ ਬੰਦਾ ਤਰਨਤਾਰਨ ਦਾ ਹੋਇਆ, ਜ਼ਖਮੀ ਹੋਇਆ, ਤਰਨਤਾਰਨ ਤੋਂ ਗਿਆ, ਇਹਨਾਂ ਲੋਕਾਂ ਨੂੰ ਉੱਥੇ ਭੇਜ ਦਿੱਤਾ ਜਾਂਦਾ। ਹੁਣ ਸਾਨੂੰ ਕੀ ਪਤਾ ਛੱਤੀਸਗੜ੍ਹ ਦਾ ਲੋਕਲ ਉੱਥੇ ਦਾ ਮੈਪ ਕੀ ਆ, ਪਹਾੜੀ ਜੰਗਲ ਦੇ ਵਿੱਚ ਕਿੱਦਾਂ ਅਸੀਂ ਲੜਨਾ, ਸਾਨੂੰ ਪਤਾ ਹੀ ਨਹੀਂ। ਉਹ ਬਿਲਕੁਲ ਉਸੇ ਤਰੀਕੇ ਦਾ ਵੀ ਜੰਗਲ ਵਾਲੇ ਬੰਦੇ ਨੂੰ ਪੰਜਾਬ ਦੇ ਵਿੱਚ ਜਾ ਕੇ ਪੁੱਛਿਆ ਜਾਵੇ ਤਰਨਤਾਰਨ ਕਿੱਧਰ ਆ, ਜਲੰਧਰ, ਉਹ ਵੈਸੇ ਹੀ ਉਹ ਤਿਆਰੀਆਂ ਹੋਣੀਆਂ ਨਹੀਂ। ਦੂਜਾ ਤੁਸੀਂ ਇਹ ਦੇਖਿਆ ਹੋਣਾ ਕਿ ਜਿੰਨੇ ਨਕਸਲਵਾੜੀ ਪ੍ਰਭਾਵਿਤ ਏਰੀਏ ਆ, ਜਿਹੜੇ ਲੋਕਾਂ ਦੀ ਉੱਥੇ, ਜਿਹੜੇ ਲੋਕਾਂ ਨੂੰ ਸਾਈਡ ਲਾਉਣਾ ਹੁੰਦਾ, ਉਹਨਾਂ ਨੂੰ ਉੱਥੇ ਪੋਸਟਿੰਗ ਹੁੰਦੀ ਆ। ਜਿਹੜੇ ਬੰਦੇ ਨੂੰ ਰਾਜਨੀਤਿਕ ਲੋਕ ਚਾਹੁੰਦੇ ਨਹੀਂ ਵੀ ਜਿਹੜਾ ਕਿਸੇ ਦੇ ਖਿਲਾਫ ਕੋਈ ਕੰਮ ਕਰਦਾ, ਚਾਹੇ ਉਹ ਪੁਲਿਸ ਦੇ ਵਿੱਚ ਆ, ਚਾਹੇ ਉਹ ਹੋਰ ਕੋਈ ਮਹਿਕਮਾ, ਉਹਨੂੰ ਉੱਥੇ ਚੱਕ ਕੇ ਮਾਰਦੇ ਆ। ਜਿਹੜੇ ਬੰਦੇ ਕਾਬਲ ਆ, ਜਿਹੜੇ ਕਾਬਲ ਆ ਜਾਂ ਕੁਝ ਕਰ ਸਕਦੇ ਆ, ਉਹ ਪਹਿਲਾਂ ਹੀ ਇਦਾਂ ਦਾ ਆਪਣਾ ਜੁਗਾੜ ਲਾ ਲੈਂਦੇ ਆ, ਉੱਥੇ ਜਾਂਦੇ ਹੀ ਨਹੀਂ, ਆਪਣੀ ਪੋਸਟਿੰਗ ਹੀ ਨਹੀਂ ਕਰਵਾਉਂਦੇ। ਉਹਦੇ ਵਿੱਚ ਬਿਲਕੁਲ ਨਵੇਂ ਲੋਕਾਂ ਨੂੰ ਉੱਥੇ ਭੇਜ ਦਿੱਤਾ ਜਾਂਦਾ, ਜਿਨ੍ਹਾਂ ਨੂੰ ਨਾ ਤਾਂ ਜੰਗਲ ਦੀ ਨੌਲੇਜ ਹੁੰਦੀ ਆ, ਤੇ ਨਾ ਉੱਥੇ ਦੇ ਪਹਾੜੀ ਇਲਾਕਿਆਂ ਦੇ, ਤੇ ਨਾ ਉਹਨਾਂ ਨੂੰ ਇਹ ਲੋਕਲ ਲੋਕਾਂ ਦੇ ਵਿੱਚ ਇੱਕ ਸਿੰਪਥੀ ਭਾਵ ਹੁੰਦੀ ਆ। ਹੁਣ ਮੰਨ ਲਓ ਕਿ ਇੱਕ ਬਿਹਾਰ ਤੋਂ ਬੰਦਾ ਆਉਂਦਾ, ਉਹ ਆ ਕੇ ਪੁਲਿਸ ਦੇ ਵਿੱਚ ਆ, ਤੁਸੀਂ 100 ਜੋ ਲਾ ਲਓ, ਤੁਹਾਡੇ ਪਿੰਡ ਦੇ ਨਾਲ ਰਲ ਮਿਲ ਨਹੀਂ ਸਕਦਾ, ਉਹਨੂੰ ਟਾਈਮ ਲੱਗੋ, ਕਦੀ ਵੀ ਨਹੀਂ। ਜੇ ਪੰਜਾਬ ਦਾ ਬੰਦਾ ਆ ਕੇ ਉਹ ਝੱਟ ਤੁਹਾਡੇ ਨਾਲ 2 ਦਿਨਾਂ ਦੇ ਵਿੱਚ ਉਹਨੇ ਰਲ ਮਿਸ ਹੋ ਜਾਣਾ, ਇਦਾਂ ਹੀ ਹੋਣਾ ਹਨਾ। ਸਾਡੇ ਲੋਕਾਂ ਨੇ ਝੱਟ ਵਿਸ਼ਵਾਸ ਗ੍ਰਹਿਣ ਕਰ ਲੈਣਾ। ਹੁਣ ਜਿਹੜੇ ਬੰਦੇ ਤੁਸੀਂ ਇਧਰੋਂ ਭੇਜਦੇ ਆ, ਕੋਈ ਰਾਜਸਥਾਨ ਚੋਂ ਭੇਜਦੇ ਆ, ਕੋਈ ਕਿਸੇ ਇਲਾਕੇ ਤੋਂ ਭੇਜਦੇ ਆ, ਛੱਤੀਸਗੜ੍ਹ ਦੀ ਪਹਿਲੀ ਭਾਸ਼ਾ ਨਹੀਂ ਆਉਂਦੀ, ਦੂਜਾ ਉਹਨਾਂ ਲੋਕਾਂ ਨੂੰ ਇਹ ਲੱਗਦਾ ਆ ਵੀ ਇਹ ਸਾਡੇ ਮਾਰਨ ਨਹੀਂ ਆਏ, ਉਹ ਅਸੀਂ ਸਿੰਪਥੀ ਅੱਜ ਤੱਕ ਲੈ ਨਹੀਂ ਪਾਈ। ਉਹ ਇਹਦੇ ਲਈ ਉਹਨੂੰ ਪਾਣਾ ਤਾਂ ਸਮਝਾਉਣਾ ਆ। ਹੁਣ ਅਮਿਤ ਸ਼ਾਹ ਉਹਨਾਂ ਦਾ ਬਿਆਨ ਦੇਖੋ, ਇਹਨਾਂ ਨੇ ਕਿਹਾ ਕਿ ਅਸੀਂ ਜੀ ਹੁਣ ਫੁੱਲ ਹੈਂਡ ਛੱਡ ਦਿੱਤਾ CRPF ਨੂੰ, ਕਿ ਤੁਸੀਂ ਜਿਹੜਾ ਸਾਨੂੰ ਦੀਦਾ ਆ ਉਹ ਬਿਲਕੁਲ ਉਸੇ ਤਰ੍ਹਾਂ ਦਾ ਬਿਆਨ ਆ ਜਿੱਦਾਂ ਦਾ 1992 ਦੇ ਵਿੱਚ ਬੇਅੰਤ ਸਿੰਘ ਹੁਣਾਂ ਨੇ ਦਿੱਤਾ ਸੀ, ਵੀ ਤੁਸੀਂ ਤੁਹਾਨੂੰ ਜੀ ਫ੍ਰੀ ਆ, ਜਿਹਦਾ ਦਿਲ ਕਰਦਾ ਚੱਕੋ। ਉਹਦੇ ਵਿੱਚ ਨਿਹੱਥੇ ਲੋਕ ਹੀ ਮਾਰੇ ਗਏ। ਅੱਜ ਵੀ ਜੇ ਅਸੀਂ ਰੋਂਦੇ ਆ, ਉਹ ਇਸ ਗੱਲ ਕਰਕੇ ਥੋੜੀ, ਚਲੋ ਠੀਕ ਆ, ਜਿਹੜੇ ਬੰਦੇ ਗਲਤ ਸੀ ਉਹ ਠੀਕ ਆ, ਪਰ ਜਿਹੜੇ ਨਿਹੱਥੇ ਜਿਨ੍ਹਾਂ ਦਾ ਕੋਈ ਰੌਲਾ ਹੀ ਨਹੀਂ ਸੀ, ਪੰਜਾਬ ਦੇ ਵਿੱਚ ਬਹੁਤ ਗਿਣਤੀ ਲੋਕ ਮਾਰੇ ਗਏ, ਲੋਕਾਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਨਾਲ ਖਿਲਵਾੜ ਹੋਇਆ। ਸਾਨੂੰ ਇਹ ਗੱਲਾਂ ਸਾਰੀਆਂ ਦੇਖਣੀਆਂ ਪੈਣੀਆਂ ਕਿ ਉੱਥੇ ਦੇ ਜਿਹੜੇ ਲੋਕ ਆ, ਹੁਣ ਤੁਸੀਂ ਦੇਖੋ ਕਿ ਆਦਿਵਾਸੀ ਲੋਕ ਅਜੇ ਵੀ ਜੇਲ੍ਹਾਂ ਦੇ ਵਿੱਚ ਆ, ਤੇ ਉਹਨਾਂ ਦੇ ਉੱਤੇ ਕੇਸ ਕੀ ਆ, ਕੋਈ ਬੰਦਾ ਸ਼ਰਾਬ ਦੀ ਡਿਲੀਵਰੀ ਕਰਦਾ ਫੜਿਆ ਗਿਆ, ਸ਼ਰਾਬ ਵੇਚਦਾ ਫੜਿਆ ਗਿਆ, ਕਿਸੇ ਦੇ ਕੋਈ ਗਾਲੀ ਗਲੋਚ ਦੇ ਮਸਲੇ ਆ, ਉਹਨਾਂ ਨੂੰ ਕਈ ਸਾਲ ਹੋ ਗਏ ਆ, ਉਹਨਾਂ ਨੂੰ ਜੇਲ੍ਹ ਚੋਂ ਨਹੀਂ ਛੱਡਦੇ। ਹੁਣ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਆ, ਉਹਨਾਂ ਦਾ ਤੁਸੀਂ ਕਿੱਦਾਂ ਵਿਸ਼ਵਾਸ ਜਿੱਤੋਗੇ? ਜਦੋਂ ਉਹਨਾਂ ਦਾ ਸੁਪਰੀਮ ਕੋਰਟ ਦੇ ਵਿੱਚ ਜਾਂਦਾ, ਉਹ ਜਾ ਕੇ ਪਹਿਲਾਂ ਹੀ ਵਕੀਲ ਕਹਿ ਦਿੰਦੇ ਆ ਕਿ ਨਹੀਂ ਜੀ ਇਹ ਤਾਂ ਨਕਸਲਵਾੜੀ ਆ, ਉਹ ਜਦ ਕਿ ਉਹ ਗ੍ਰਿਫਤਾਰ ਕੀਤਾ ਗਿਆ ਸ਼ਰਾਬ ਦੀ ਡਿਲੀਵਰੀ ਦੇ ਵਿੱਚ। ਇਸ ਕਰਕੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਰਕਾਰ ਦੇ ਪ੍ਰਤੀ ਘਿਰਣਾ ਆ। ਹੁਣ ਜਿਹੜਾ ਇਹ ਬੀਜ਼ਾਪੁਰ ਦੀ ਆਪਾਂ ਘਟਨਾ ਦੀ ਗੱਲ ਕਰਦੇ ਆ, 22 ਜਵਾਨ ਉੱਥੇ ਸ਼ਹੀਦ ਹੋਏ ਆ। ਹੁਣ ਉੱਥੇ ਇੱਕ ਪੂਰੇ ਪਿੰਡ ਦੇ ਵਿੱਚ ਇਹ ਹਮਲਾ ਹੋਇਆ, ਸਾਰੇ ਪਿੰਡ ਜਿੰਦੇ ਲਾ ਕੇ ਇਸ ਵੇਲੇ ਗਿਆ ਹੋਇਆ, ਇੱਕ ਵੀ ਬੰਦਾ ਉੱਥੇ ਹੈ ਨਹੀਂ। ਉਹਨਾਂ ਨੂੰ ਪਤਾ ਆ ਵੀ ਇਹਨਾਂ ਨੇ ਹੁਣ ਜਿਹੜੇ ਉਹ ਨਕਸਲਵਾੜੀ ਉਹ ਚਲੇ ਗਏ, ਇਹਨਾਂ ਨੇ ਸਾਰਾ ਉਹ ਪਿੰਡ ਨੂੰ ਹੀ ਵਕਤ ਪਾ ਦੇਣਾ। ਇਸ ਕਰਕੇ ਹੁਣ ਉਹ ਨੋ ਡਾਊਟ ਇਹ ਬਹੁਤ ਮਾੜੀ ਘਟਨਾ ਹੋਈ ਆ, ਕਿਉਂਕਿ ਮਰਨ ਵਾਲੇ ਵੀ ਸਾਡੇ ਆ ਤੇ ਮਾਰਨ ਵਾਲੇ ਵੀ ਸਾਡੇ। ਹੁਣ ਇਹ ਆਪਸ਼ਨ ਤਾਂ ਹੋਣੀ ਚਾਹੀਦੀ ਆ ਕਿ ਸਾਡੇ ਨਾਲ ਕੋਈ ਗੱਲਬਾਤ ਹੋਵੇ, ਪਰ ਉਹ ਵਿਚਾਰੇ ਪਿਸਦੇ ਤੇ ਫਿਰ ਉਹ ਵਿਚਲੇ ਲੋਕ ਨੇ ਨਾ ਜਿਹੜੇ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ। ਜਿੱਦਾਂ ਜਿਹੜੇ ਪਿੰਡ ਛੱਡ ਕੇ ਭੱਜ ਕੇ ਵੀ ਪਿੰਡ, ਉਹਨਾਂ ਨੂੰ ਪਤਾ ਯਾਰ ਵੀ ਇਹਨਾਂ ਨੇ ਸਾਨੂੰ ਖਾਮਖਾ ਤੰਗ ਕਰਨਾ, ਖਾਮਖਾ ਪਤਾ ਨਹੀਂ ਕਿਹਨੂੰ ਚੱਕ ਕੇ ਕਿਹਨੂੰ ਮਾਰ ਦੇਣਾ। ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਅਮਿਤ ਸ਼ਾਹ ਨੇ ਖੁੱਲੀ ਛੁੱਟੀ ਦੇਤੀ ਹੈ। ਬਿਲਕੁਲ ਉਹੀ ਗੱਲ ਹੈ ਨਾ। ਹੁਣ ਉਹ ਲੋਕਾਂ ਦਾ ਤੁਸੀਂ ਕਿੱਦਾਂ ਵਿਸ਼ਵਾਸ ਜਿੱਤੋਗੇ ਹਨਾ? ਫਿਰ ਉਹਨਾਂ ਦੀ ਨਾ ਤਾਂ ਉਹਨਾਂ ਨੂੰ ਤੁਸੀਂ ਸਕੂਲਿੰਗ ਐਜੂਕੇਸ਼ਨ ਦੇ ਲਈ ਕੋਈ ਕੰਮ ਕੀਤਾ, ਨਾ ਤੁਸੀਂ ਸੜਕਾਂ, ਇੰਨੇ ਤੁਸੀਂ ਦੇਸ਼ ਆਜ਼ਾਦ ਹੋ ਗਿਆ, ਤੁਸੀਂ ਉਹਨਾਂ ਦੇ ਲਈ ਕੋਈ ਸਹਿਯੋਗ ਸੰਬੰਧੇ ਬਣਾਈ ਨਹੀਂ ਪਾਏ ਉਹਨਾਂ ਦੇ ਨਾਲ। ਉਹਨਾਂ ਦੇ ਤੁਸੀਂ ਛੱਤੀਸਗੜ੍ਹ ਜਿਹੜਾ ਕਿਹਾ ਸੀ ਕਿ ਵੱਖਰਾ ਬਣਾ ਦੋ, ਠੀਕ ਆ, ਵੱਖਰਾ ਇਹਨਾਂ ਦੀ ਹੋਣੀ ਚਾਹੀਦੀ ਆ। ਬਿਹਾਰ ਦੇ ਤੁਸੀਂ 2000 ਤੱਕ ਵੇਟ ਕਰੀ ਗਏ, ਜਦ ਕਿ ਜਿਹੜਾ ਸੰਵਿਧਾਨ ਆ ਉਹਦੇ ਵਿੱਚ ਇੱਕ ਪਹਿਲੇ ਰਿਸੈਪਸ਼ਨ ਦਿੱਤੀ ਗਈ ਆ ਕਿ ਬਿਹਾਰ ਨੂੰ ਤੇ ਮੱਧ ਪ੍ਰਦੇਸ਼ ਨੂੰ ਇਹਨਾਂ ਦੇ ਟੋਟੇ ਕਰੋ। ਸੰਵਿਧਾਨ ਨੂੰ ਤੁਹਾਨੂੰ ਫੋਲੋ ਹੀ ਕੌਣ ਕਰਨ ਡਿਆ? ਸੰਵਿਧਾਨ ਨੂੰ ਤਾਂ ਛਿੱਕੇ ਟੰਗਣ ਵਾਲੀ ਗੱਲ ਹੋਈ ਪਈ ਹੈ। ਬਿਲਕੁਲ ਹਾਂਜੀ। ਜਿਹੜੇ ਆਪਾਂ ਸਰਕਾਰਾਂ ਦੀ ਗੱਲ ਕਰਦੇ ਆ, ਅਫਸਰ ਆ ਜਿਹੜੇ ਹੁਣ ਪੜ੍ਹੇ ਲਿਖੇ ਆ, IAS IPS HCS ਨੇ, ਹੋਰ ਵੱਡੇ ਅਫਸਰ ਨੇ ਜਿਨ੍ਹਾਂ ਨੇ ਕੰਮ ਕੀਤੇ, ਚੰਗੇ ਕੀਤੇ, ਉਹ ਹੁਣ ਜਿਹੜੇ 5-7 ਪੜ੍ਹੇ ਮੇਰੇ ਵਰਗੇ ਲੀਡਰ ਬਣੇ ਹੁੰਦੇ ਆ, ਉਹ ਲੀਡਰ ਡਿਸੀਜਨ ਮੇਕਿੰਗ ਮਤਲਬ ਉਹ ਬਣਾਉਂਦੇ ਨੇ, ਤੇ ਉਹ ਵਿਚਾਰੇ ਉਹ ਅਫਸਰ ਉਹਨਾਂ ਨੂੰ ਸਲੂਟ ਮਾਰਨ ਜੋਗੇ ਬਸ। ਬਿਲਕੁਲ ਚਲੋ ਖੈਰ। ਤੇ ਜਿਹੜਾ ਇੱਕ ਆਪਣਾ ਮੁਖਤਿਆਰ ਅੰਸਾਰੀ ਜਿਹੜਾ ਮੁਕਤਸਰ ਜੇਲ੍ਹ ਚੋਂ ਉਹਨੂੰ ਵਾਪਸ ਹੁਣ UP ਭੇਜਿਆ ਗਿਆ, ਇਹਦੇ ਬਾਰੇ ਥੋੜਾ ਜਿਹਾ ਪਾਓ, ਸਾਡੇ ਦਰਸ਼ਕਾਂ ਨੂੰ ਸ਼ਾਇਦ ਯਾਦ ਹੋਊਗਾ। ਮੁਖਤਾਰ ਅੰਸਾਰੀ ਬੜਾ ਅੱਜ ਕੱਲ ਖਬਰਾਂ ਦੇ ਵਿੱਚ ਆ, ਤੇ ਕੱਲ ਉਹਨੂੰ ਭੇਜ ਦਿੱਤਾ ਗਿਆ UP ਦੀ ਜੇਲ੍ਹ ਦੇ ਵਿੱਚ, ਬਾਂਦਾ ਦੇ ਵਿੱਚ। ਇਹ ਰੂਪਨਗਰ ਜੇਲ੍ਹ ਦੇ ਵਿੱਚ ਸੀ, ਆਪਾਂ ਰੋਪੜ ਵੀ ਕਹਿ ਦਿੰਦੇ ਹਾਂ, ਰੋਪੜ ਜ਼ਿਆਦਾ ਮੂੰਹ ਤੇ ਚੜਿਆ। ਤੇ ਰੂਪਨਗਰ ਜੇਲ੍ਹ ਦੇ ਵਿੱਚ ਇਹ ਪਿਛਲੇ ਕੋਈ 2 ਸਾਲ 2 ਮਹੀਨਿਆਂ ਤੋਂ ਕੈਦ ਆ ਜੀ।
ਇਹ ਹੈਗਾ ਯੂਪੀ ਦਾ ਬੰਦਾ, ਹਾਂਜੀ ਮਹੂ ਤੋਂ ਜਿੱਤ ਰਿਹਾ 2002 ਦੇ ਵਿੱਚ 1996 ਦੇ ਵਿੱਚ ਪਹਿਲਾਂ ਇਹ ਚੁਣਾਵ ਜਿੱਤਦਾ ਜੀ। ਉਸ ਤੋਂ ਬਾਅਦ ਇਹ ਲਗਾਤਾਰ ਜਿੱਤਦਾ ਆ ਰਿਹਾ ਜੀ। ਤੁਸੀਂ ਹੈਰਾਨ ਹੋਗੇ 3 ਵਾਰੀ ਤਾਂ ਜੇਲ੍ਹ ਦੇ ਵਿੱਚ ਹੀ ਸੀ, ਜੇਲ੍ਹ ਦੇ ਵਿੱਚ ਹੀ ਜਿੱਤਿਆ। ਮੈਂ ਜਿਹੜੀ ਆਪਾਂ ਪਿਛਲੀ ਗੱਲਬਾਤ ਕਰ ਰਹੇ ਸੀ ਨਾ, ਮੈਂ ਉਹ ਇਹ ਕਹਿਣ ਹੀ ਲੱਗਾ ਸੀ ਵੀ ਜੇਲ੍ਹਾਂ 'ਚ ਬੈਠੇ ਤਾਂ ਆਪਣੇ ਬੰਦੇ ਇਲੈਕਸ਼ਨ ਜਿੱਤ ਜਾਂਦੇ। ਬਿਲਕੁਲ, ਕਿਹੜੀ ਤਰੱਕੀ ਦੀ ਅਸੀਂ ਉਮੀਦ ਕਰਦੇ ਹਾਂ ਉੱਥੋਂ। ਪਰ ਦੂਜੇ ਪਾਸੇ ਤੁਸੀਂ ਇਹ ਦੇਖੋ ਹਾਂਜੀ ਕਿ ਇਹ ਬੰਦੇ ਦੇ ਉੱਤੇ ਇੰਨੇ ਕੇਸ ਹੈ, ਇੱਕ ਵਾਰੀ ਤੇ 50 ਵੀ ਕੇਸ ਚੱਲਦੇ ਸੀ, ਅੱਛਾ ਇੱਕ ਵਾਰੀ 32 ਕੇ ਆਪਣੇ ਇਹ ਜਿਹੜੇ ਉਹ ਪਹਿਲਾਂ ਸਾਈਨ ਕਰਨਾ ਪੈਂਦਾ ਨਾ ਡੈਕਲਾਰੇਸ਼ਨ ਦੇ ਉੱਤੇ, ਇਹ ਜਿਹੜਾ ਜਦੋਂ ਚੋਣ ਲੜਦਾ ਇਹ ਡੈਕਲਾਰੇਸ਼ਨ ਦੇ ਵਿੱਚ ਇੱਕ ਵਾਰੀ 50 ਕੇਸ ਵੀ ਰਹੇ ਆ, ਇੱਕ ਵਾਰੀ 32 ਕੇਸ ਵੀ ਇਹਦੇ ਉੱਤੇ ਰਹੇ ਆ। ਉਹਦੇ ਵਿੱਚ ਸਭ ਤੋਂ ਖਤਰਨਾਕ ਕਾਨੂੰਨ ਜਿਹੜਾ ਮਕੋਕਾ ਦਾ, ਜਿਹੜਾ ਮਹਾਰਾਸ਼ਟਰ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਐਕਟ ਬਣਾਇਆ ਗਿਆ ਸੀ, ਜੀ ਜੀ, ਉਹਦਾ ਵੀ ਇਹਦੇ ਉੱਤੇ ਲੱਗਾ ਹੋਇਆ ਸੀ ਚਾਰਜ। ਹੁਣ ਇਸ ਵੇਲੇ ਇਹਦੇ ਉੱਤੇ 16 ਕੇਸ ਆ ਜੀ। ਹੁਣ ਤੁਸੀਂ ਹੈਰਾਨ ਹੋਗੇ ਵੀ ਬਾਕੀ ਦੇ ਜਿਹੜੇ ਕੇਸ ਆ ਉਹ ਕਿੱਥੇ ਚਲੇ ਗਏ। ਜਿਹੜੇ 50 ਕੇਸ ਸੀ ਉਹਨਾਂ ਦੇ ਵਿੱਚੋਂ 16 ਹੀ ਰਹਿ ਗਏ, ਬਾਕੀ ਕਿੱਥੇ ਕਿਤੇ ਸਜ਼ਾ ਹੋ ਗਈ ਜਾਂ ਕਿੱਦਾਂ। ਉਹਦਾ ਕੀ ਹੋਇਆ ਕਿ ਸਰਕਾਰਾਂ ਜਿਹੜੀਆਂ ਵੀ ਆਈਆਂ ਹਾਂਜੀ ਮਾੜੇ ਵਕੀਲ ਖੜੇ ਕੀਤੇ, ਹਾਂ ਵੈਸੇ ਹੀ ਚੱਜ ਨਾਲ ਨਹੀਂ ਕੀਤੀ, ਜ਼ਿਆਦਾਤਰ ਇਹਦੇ ਇਦਾਂ ਹੋਇਆ। ਬਿਲਕੁਲ। ਦੇਖੋ ਬਚਾਉਣ ਦੇ ਲਈ ਸਿਸਟਮ ਉੱਥੇ ਕੀ ਲਾਅ ਕਰੂੰਗਾ, ਜਦੋਂ ਜਿਹੜੇ ਵਕੀਲ ਸਰਕਾਰੀ ਵਕੀਲ ਹੁੰਦੇ ਸੀ ਉਹ ਇਹਦੇ ਹੱਕ 'ਚ ਭੁਗਤ ਜਾਂਦੇ ਸੀ, ਗਵਾਹ ਪਲਟ ਜਾਂਦੇ ਸੀ। ਗਵਾਹ ਹੁਣ ਵਿਚਾਰੇ ਉਹਨਾਂ ਨੂੰ ਧਮਕੀ ਦੇ ਦੇਣੀ ਆ, ਕਿਤੇ ਮਾਰਨਾ। ਇਹਦੇ ਉੱਤੇ ਕਿਹੜੇ ਕਿਹੜੇ ਦੋਸ਼ ਲੱਗਦੇ ਆ ਬਈ ਇਹ ਹੱਤਿਆ ਦੇ ਦੋਸ਼ ਇਹਦੇ ਉੱਤੇ ਆ, ਮਾਰਨ ਕੁੱਟਣ ਦੇ, ਫਿਰ ਜਾਇਦਾਦਾਂ ਦੇ ਉੱਤੇ ਕਬਜ਼ੇ ਦੇ, ਫਿਰ ਇਹਦੇ ਉੱਤੇ ਧਮਕੀਆਂ ਦੇਣ ਦੇ, ਪਤਾ ਨਹੀਂ ਕੀ ਕੀ ਕੇਸ ਇਹਦੇ ਉੱਤੇ ਹੈਗੇ। ਪਰ ਜੇ ਅਸੀਂ ਇਹਦਾ ਪਰਿਵਾਰ ਦਾ ਇਤਿਹਾਸ ਕੱਢੀਏ ਜੀ, ਉਹ ਬੜਾ ਸ਼ਾਨਾਮਤੀ ਆ। ਅੱਛਾ, ਅੱਜ ਤਾਂ ਅਸੀਂ ਇਹਨੂੰ ਤਾਂ ਹੁਣ ਕੀਤਾ ਜਾਣੀ ਬੜਾ ਤੁਹਾਨੂੰ ਹੋਣਾ ਵੀ ਇਹ ਤਾਂ ਬੰਦਾ ਇਦਾਂ ਦਾ ਪਦੈਸ਼ ਹੋਣੀ ਆ ਵੀ ਇਹ ਬੰਦਾ ਵੀ ਮਾੜਾ ਫੈਮਿਲੀ ਚ ਹੋਣਾ, ਜਿਹੜੇ ਬੰਦੇ ਇਦਾਂ ਦੇ ਪੈਦਾ ਹੁੰਦੇ ਆ। ਹਾਂਜੀ ਹਾਂਜੀ। ਇਹਦਾ ਨਾਨਾ ਜਿਹੜਾ ਆ ਮਹਾਤਮਾ ਗਾਂਧੀ ਦੇ ਨਾਲ ਅੰਦੋਲਨ ਕਰਦਾ ਸੀ। ਓਕੇ। ਉਹ ਰਾਜਨੀਤਿਕ ਪੂਰਾ ਡਾਕਟਰ ਸੀ, ਉਹ ਪੂਰਾ ਡੈਡੀਕੇਟਡ ਸੀ, ਦੇਸ਼ ਭਗਤ ਬੰਦਾ ਸੀ। ਓਕੇ। ਉਹਨੇ ਬਹੁਤ ਕੰਮ ਕੀਤੇ, ਦੇਸ਼ ਘੁਲਾਟੀਆ, ਸੁਤੰਤਰਤਾ ਸੈਲਾਨੀ, ਜੋ ਵੀ ਕਹਿ ਲਓ ਤੁਸੀਂ, ਉਹ ਮਹਾਤਮਾ ਗਾਂਧੀ ਨੂੰ ਫੋਲੋ ਕਰਨ ਵਾਲਾ ਬੰਦਾ ਸੀ। ਹੁਣ ਦੇਖੋ ਕਿ ਮਹਾਤਮਾ ਗਾਂਧੀ ਉਹ ਤਾਂ ਕਹਿੰਦਾ ਇੱਕ ਚਪੇੜ ਇੱਧਰ ਮਾਰੋ ਤਾਂ ਦੂਜੀ ਗੱਲ ਅੱਗੇ ਕਰ ਦੋ, ਉਹਦਾ ਚੇਲਾ ਬੰਦਾ। ਫਿਰ ਇਹਦਾ ਜਿਹੜਾ ਨਾਨਾ ਆ 1947 ਦੇ ਵਿੱਚ ਮਹਾਵੀਰ ਚੱਕਰ ਪ੍ਰਾਪਤ ਹੈ ਉਹਨੂੰ, 1948 ਚ ਜੀ ਮਹਾਵੀਰ ਚੱਕਰ ਲੜਾਈ ਦੇ ਵਿੱਚ, ਜਿਹੜਾ ਕਿ ਇੱਕ ਬ੍ਰਿਗੇਡੀਅਰ ਸੀ ਬੰਦਾ, ਉਹਦਾ ਇਹਦਾ ਉਹ ਨਾਨਾ ਆ। ਫਿਰ ਇਹਦਾ ਜਿਹੜਾ ਵੱਡਾ ਭਰਾ ਆ ਉਹ ਵੀ 5 ਵਾਰ ਜਿੱਤਿਆ, ਦੂਜਾ ਭਰਾ ਆ ਇਹਦਾ ਉਹ ਵੀ 2 ਵਾਰੀ ਜਿੱਤ ਚੁੱਕਾ। ਹੁਣ ਇਹ ਸਮੱਸਿਆ ਕਿੱਥੋਂ ਸ਼ੁਰੂ ਹੋਈ ਕਿ 1985 ਤੋਂ ਮਹੂ ਦੀ ਸੀਟ ਦੇ ਉੱਤੇ ਇਹਦਾ ਹੀ ਪਰਿਵਾਰ ਜਿੱਤਦਾ ਆਉਂਦਾ ਸੀ। 2002 ਦੇ ਵਿੱਚ ਇੱਕ ਬੀਜੇਪੀ ਦਾ ਕ੍ਰਿਸ਼ਨਾਨੰਦ ਸੀਗਾ, ਉਹਨਾਂ ਨੇ ਇਹਨਾਂ ਨੂੰ ਹਰਾਤਾ ਇਹਨਾਂ ਦੇ ਪਰਿਵਾਰ ਚੋਂ ਜੀ। ਇਹਨੂੰ ਲੱਗਾ ਵੀ ਮਹੂ ਦੇ ਵਿੱਚ ਤਾਂ ਅਸੀਂ ਜਿੱਤ ਸਕਦੇ ਹਾਂ, ਹਾਂਜੀ ਹਾਂ, ਹੋਰ ਤਾਂ ਬੰਦਾ ਜਿੱਤੇ ਹੀ ਨਹੀਂ ਸਕਦਾ। ਉਹ ਵਿਚਾਰਾ 3 ਸਾਲ ਉਹ ਰਾਜ ਕੀਤਾ, ਉਹਨੇ ਐਮਐਲਏ ਰਿਹਾ, 3 ਸਾਲਾਂ ਦੇ ਵਿੱਚ ਉਹਨੂੰ ਮਾਰ ਦਿੱਤਾ। 500 ਗੋਲੀ ਚੱਲੀ ਜੀ। ਅੱਛਾ। ਬੁਲੇਟ ਪ੍ਰੂਫ ਗੱਡੀ ਦੇ ਵਿੱਚ ਉਹ ਜਾ ਰਿਹਾ ਸੀ ਮਹੂ ਦੇ ਵਿੱਚ ਜੀ, 500 ਗੋਲੀ ਚੱਲੀ ਆ AK-47 ਰਾਈਫਲ ਤੋਂ, 6 ਬੰਦੇ ਉਹਦੇ ਨਾਲ ਆ ਜੀ। ਬੁਲੇਟ ਪ੍ਰੂਫ ਗੱਡੀ ਦੇ ਵਿੱਚ ਵੀ ਉਹ ਬੰਦਾ ਮਾਰ ਦਿੱਤਾ, ਤੇ 6 ਉਹਦੇ ਨਾਲ ਦੇ। ਚਲੋ ਉਹਦੇ ਨਾਲ ਸਾਡੀ ਦੁਸ਼ਮਣੀ ਹੋ ਸਕਦੀ ਆ, ਜਿਹੜੇ ਨਾਲ ਦੇ ਤੁਸੀਂ 6 ਮਾਰੇ ਆ ਬੋਡੀਗਾਰਡ, ਉਹਨਾਂ ਦਾ ਕੀ ਆ। ਤੇ ਉਹਦੇ ਲਈ ਜਿੱਦਾਂ ਪਹਿਲਾਂ ਤੁਹਾਨੂੰ ਪਤਾ, ਕਿਉਂਕਿ ਇਹਨਾਂ ਬਹੁਤ ਸੀ ਵੀ ਸਾਰਿਆਂ ਨੂੰ ਮੁਕਰਾ ਹੀ ਦੇਣਾ ਸੀ, ਇਹਨੂੰ ਮੁਕਰਾ ਦਿੱਤਾ ਗਿਆ। ਫਿਰ ਪਰ ਉਹ ਕੁਛ ਕੁ ਬੰਦੇ ਇਦਾਂ ਦੇ ਹੁੰਦੇ ਸਿਰੜੀ ਵੀ ਨਹੀਂ ਵੀ ਅਸੀਂ ਖੜਨਾ, ਅਸੀਂ ਉਹ ਕ੍ਰਿਸ਼ਨਾਨੰਦ ਦਾ ਜਿਹੜਾ ਹੱਤਿਆ ਹੋਈ ਆ ਉਹਦਾ ਅਸੀਂ ਜਵਾਬ ਦੇਣਾ। ਉਹਨਾਂ ਨੇ ਫੇਰ ਤੇ ਕੇਸ ਚਲਾਏ, ਉਹ ਖੜੇ ਹੋਏ ਜੀ। ਫਿਰ ਇਹ BSP ਵੱਲੋਂ ਜਿੱਤਦਾ ਸੀ, ਬਹੁਜਨ ਸਮਾਜ ਪਾਰਟੀ ਨੂੰ। ਮਾਇਆਵਤੀ ਤਾਂ ਇੱਕ ਵਾਰੀ ਇਹਨੂੰ ਇਹ ਕਹਿੰਦੀ ਵੀ ਇਹ ਗਰੀਬਾਂ ਦਾ ਮਸੀਹਾ, ਹੋ ਸਕਦਾ ਇਹ ਕੰਮ ਬਹੁਤ ਕਰਦਾ ਹੋਵੇ ਤਾਂ ਹੀ ਲੋਕ ਇਹਦੇ ਨਾਲ ਬਹੁਤ ਆ, ਹੋ ਸਕਦਾ। ਪਰ ਫਿਰ ਇਹਨੂੰ 2000 ਦੇ ਵਿੱਚੋਂ ਕੱਢ ਵੀ ਦਿੱਤਾ ਗਿਆ ਕਿ ਇਹ ਤਾਂ ਬੰਦਾ ਕ੍ਰਿਮੀਨਲ ਆ। ਫਿਰ ਇਹਨੇ ਨੇ ਆਪਣੀ ਇੱਕ ਵੱਖਰੀ ਪਾਰਟੀ ਬਣਾਈ, ਕੌਮੀ ਏਕਤਾ ਪਾਰਟੀ ਸ਼ਾਇਦ, ਤੇ ਉਹਦੇ ਵਿੱਚੋਂ ਵੀ ਇਹ ਜਿੱਤਦਾ ਰਿਹਾ। ਫਿਰ ਬਾਅਦ ਦੇ ਵਿੱਚ 2017 ਦੇ ਵਿੱਚ ਫਿਰ ਉਹ ਪਾਰਟੀ ਤੋੜ ਕੇ ਫਿਰ BSP ਦੇ ਵਿੱਚ ਹੀ ਆ ਗਏ ਵੀ ਨਹੀਂ, ਉਹ ਕਹਿੰਦੇ ਨਹੀਂ ਜੀ ਇਹਦੇ ਉੱਤੇ ਕੇਸ, ਕਿਉਂਕਿ ਜਿਹੜੇ ਪੁਰਾਣੇ 50 ਗਏ ਸੀ ਸਾਰੇ ਤਾਂ ਇਹਨੇ ਮੰਡ ਪਟਾ ਲਏ ਸੀ। ਫਿਰ ਦੇਖੋ ਚਾਲ ਕੀ ਚੱਲੀ, ਜਦੋਂ ਦੀ ਜੋਗੀ ਦਿੱਤਿਆਨਾਥ, ਕਿਉਂਕਿ ਬੰਦਾ ਹੀ ਉਹਨਾਂ ਦਾ ਮਾਰਿਆ ਸੀ, BJP ਦਾ, BJP ਦਾ ਉਹ MLA ਸੀ, ਇਸ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਉੱਤੇ ਐਕਸ਼ਨ ਲੈਣਾ ਆ।
ਇੱਕ ਦੱਸਦੇ ਆ ਇਹ ਵੀ ਜਿਹੜਾ ਪੰਜਾਬ ਦੇ ਵਿੱਚ ਕੈਦ ਕ੍ਰਾਈਮ ਕਰਦਾ ਇਹ ਯੂਪੀ ਦੇ ਵਿੱਚ ਕੈਦ ਹੋਇਆ ਆ ਰੂਪਨਗਰ ਦੀ ਜੇਲ੍ਹ ਦੇ ਵਿੱਚ। ਇਹ ਦੱਸਦੇ ਆ ਵੀ ਇੱਕ ਧੱਕੇ ਦੇ ਨਾਲੇ ਕੋਈ ਫਰੌਤੀ ਦਾ ਕੇਸ ਇਹਦੇ ਉੱਤੇ ਪਾਇਆ ਗਿਆ, ਇਹਨੂੰ ਲਿਆ ਕੇ ਇੱਥੇ ਮੋਹਾਲੀ ਦੇ ਅਦਾਲਤ ਤੋਂ ਕਰਾ ਕੇ ਤਾਂ ਇਹਨੂੰ ਪੇਸ਼ ਕੀਤਾ ਗਿਆ, ਇੱਥੇ ਰੂਪਨਗਰ ਦੀ ਜੇਲ੍ਹ 'ਚ ਬੰਦ ਕਰ ਦਿੱਤਾ। ਕਹਿਣ ਤੋਂ ਭਾਵ ਵੀ ਉੱਥੋਂ ਕੱਢ ਲਿਆਂਦਾ ਵੀ ਉਹਨਾਂ ਦੀ ਸਰਕਾਰ ਆ ਗਈ ਕਿਤੇ ਹੁਣ ਉੱਥੇ ਨਾ ਬਸ 2.5 ਸਾਲਾਂ ਤੋਂ ਉਹ ਅੱਡੀਆਂ ਘਸਾ ਕੇ ਸਰਕਾਰ ਹਟ ਗਈ। ਹੁਣ ਆਪਾਂ ਕਹਿੰਦੇ ਆ ਕਿ ਇੱਕ ਫੈਡਰਲ ਸਿਸਟਮ ਆ ਕਿ ਸਰਕਾਰ ਚਲਾਉਂਦੀ ਆ, ਪੰਜਾਬ ਵਾਲਿਆਂ ਨੇ ਯੂਪੀ ਵਾਲਿਆਂ ਦੇ ਪੈਰੇ ਨਹੀਂ ਲੱਗਣ ਦਿੱਤੇ ਕਿ ਜਿੱਥੇ ਵੀ ਉਹ ਜਾਂਦੇ ਸੀ ਕਦੀ ਕਹਿ ਦੇਣ ਜੀ ਇਹਦਾ ਜੇ ਮੈਡੀਕਲ ਨਹੀਂ, ਇਹਨੂੰ ਤਾਂ ਸਮੱਸਿਆਵਾਂ ਬਹੁਤ ਆ, ਇਹਨੂੰ ਤਾਂ ਜੀ ਇਹਦੀ ਤਾਂ ਵੌਇਸ ਕੰਟਰੋਲ ਨਹੀਂ ਹੋਇਆ। 3 ਸਾਲ ਤੋਂ ਪੰਜਾਬ ਦੀ ਜੇਲ੍ਹ ਦੇ ਬੰਦੇ ਇਹ ਕਹਿੰਦੇ ਰਹੇ ਆ ਕਿ ਇਹਨੂੰ ਸਮੱਸਿਆ, ਇਹ ਨਹੀਂ ਜਾ ਸਕਦਾ ਉੱਥੇ ਜੀ, ਕੋਈ ਇਹ ਨਹੀਂ ਵੀ ਡਰਦਾ। ਇਹ ਕਹਿੰਦੇ ਰਹੇ ਆ ਵੀ ਇੱਥੇ ਜੇਲ੍ਹ ਦੇ ਵਿੱਚ ਅਜੇ ਕੁਝ ਸਾਡੇ ਰਹਿੰਦੇ ਆ, ਕੁਝ ਕੇਸ ਦੀ ਇਨਕੁਆਰੀ ਹੋਣ ਵਾਲੀ ਆ। 3 ਸਾਲ ਲਾਤੇ ਜੀ, 3 ਸਾਲਾਂ ਦੇ ਵਿੱਚ ਕੋਈ ਜਵਾਬ ਨਹੀਂ ਹੋਇਆ ਕਦੀ। ਹਾਈ ਉਹ ਫਿਰ ਸਰਕਾਰਾਂ ਜਿਹੜੀਆਂ ਉੱਥੇ ਯੂਪੀ ਦੀਆਂ ਉਹ ਵੀ ਇਹਦੇ ਪੇਸ਼ ਪੈ ਗਈਆਂ ਵੀ ਅਸੀਂ ਵੀ ਉਧਰ ਲਿਆਉਣਾ ਹੀ ਆ। ਫਿਰ ਵਿਚਲੇ ਕੈਦੀ ਆ ਕੇ ਦੱਸਦੇ ਆ ਜਿਹੜੇ ਉੱਥੋਂ ਆਉਂਦੇ ਆ ਰੂਪਨਗਰ ਚੋਂ ਵੀ ਇਹ ਬੰਦੇ ਨੂੰ ਤਾਂ ਮਿਲਣ ਸਪੈਸ਼ਲ ਇਹਨੂੰ ਸੈੱਲ ਦਿੱਤਾ ਆ। ਇਹਨਾਂ ਦੇ ਪਰਿਵਾਰ ਨੇ ਲਾਗੇ ਹੀ ਕੋਠੀ ਲਈ ਉਹ ਉੱਥੇ ਕਿਰਾਏ ਦੇ ਉੱਤੇ, ਉੱਥੇ ਕਹਿੰਦੇ ਵੀ ਆਉਣ ਜਾਣਿਆ ਸਾਰੇ ਬੰਦਿਆਂ ਦਾ। ਇਹ ਤਾਂ ਬੰਦਾ ਕਹਿੰਦੇ ਜਿਹੜਾ ਬੰਦਾ ਉੱਥੇ ਜੇਲ੍ਹ ਦੇ ਵਿੱਚ ਆਉਂਦੇ ਵੀ ਆ, ਇਹ ਜਾਣੀ ਅਖਬਾਰਾਂ ਦੇ ਵਿੱਚ ਆ, ਖਬਰਾਂ ਕੋਲੋਂ ਨਹੀਂ ਸੁਣੀਆਂ ਸੁਣਾਈਆਂ, ਕਿ ਜਿਹੜਾ ਵੀ ਬੰਦਾ ਉੱਥੇ ਆਉਂਦਾ ਉਹ ਆ ਕੇ ਜੇਲ੍ਹ ਦੇ ਵਿੱਚ ਇਹਨਾਂ ਦੇ ਕੋਲ ਭੁਗਤਾ ਕੇ ਜਾਣੀ ਪੇਸ਼ੀ ਕਰਦਾ ਇਹਨਾਂ ਦੇ ਵਿੱਚ। ਉਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਦੇ ਕੁਝ ਲੀਡਰ ਆ ਉਹ ਇਹਦੀ ਪੂਰੀ ਸਪੋਰਟ ਕਰ ਰਹੇ ਆ। ਆਹ ਤੇ ਓਬਵੀਅਸਲੀ ਉਦਾਂ ਦੇ ਕੁਝ ਹੋ ਨਹੀਂ ਸਕਦਾ ਜੀ, ਬਿਲਕੁਲ। ਪਰ ਸੁਪਰੀਮ ਕੋਰਟ ਦਾ ਪਿਛਲੇ ਦਿਨਾਂ ਦੇ ਵਿੱਚ ਆ ਗਿਆ ਕਿ ਇਹਨੂੰ ਉੱਥੇ ਭੇਜੋ। ਅੱਛਾ, ਇੱਥੇ ਤੁਸੀਂ ਇੱਕ ਕੇਸ ਦੇ ਲਈ ਇੱਥੇ ਚੱਕਿਆ, ਉਧਰ ਅਜੇ ਇਹਦੇ ਉੱਤੇ 16 ਕੇਸ ਹੋਰ ਪੈਂਡਿੰਗ ਆ, ਅਸੀਂ ਉਹਨਾਂ ਦੀ ਵੀ ਇਨਕੁਆਇਰੀ ਦੇਖਣੀ ਆ। ਤੁਸੀਂ ਇੱਥੇ ਲਿਆ ਕੇ ਬੈਠੇ ਹੋ, ਉਹ ਬੰਦੇ ਉੱਥੋਂ ਇੱਥੇ ਆਉਂਦੇ ਆ, ਤੁਹਾਡੇ ਇੱਕ ਕੇਸ ਲਈ ਇੱਕ ਵਾਰੀ ਤੁਸੀਂ ਜਾਣਾ, ਉਹ 16 ਵਾਰੀ ਇੱਥੇ ਆਉਣਾ ਪੈਣਾ। ਇਹਨੂੰ ਚੱਕੋ ਤੇ 8 ਅਪ੍ਰੈਲ ਤੱਕ ਇਹਨਾਂ ਨੂੰ ਉੱਥੇ ਸਪੁਰਦ ਕਰੋ। ਤੁਸੀਂ ਅਜੇਪਾਲ ਜੀ ਦੇਖੋ, ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੋਈ ਆਪਸ਼ਨ ਹੀ ਨਹੀਂ ਕੀਤਾ। ਸਾਰੀਆਂ ਜਿੰਨੀਆਂ ਕਲੀਅਰੈਂਸ 3 ਸਾਲਾਂ ਤੋਂ ਹੋਈ ਨਹੀਂ ਸੀ ਕੋਈ ਕਲੀਅਰੈਂਸ, 3 ਸਾਲਾਂ ਦੀ ਸਾਰੀ ਕਲੀਅਰੈਂਸ ਕਲੀਅਰ ਕਰ ਦਿੱਤੀ। ਉਹਨੂੰ ਬੰਦੇ ਨੂੰ ਕਹਿੰਦਾ ਨਹੀਂ ਜੀ ਚਲੋ ਚੱਕੋ। ਇਹਨੂੰ ਕਹਿੰਦੇ ਰਹੇ ਜੀ ਇਹਦੇ ਲਈ ਮੈਡੀਕਲ ਬੋਰਡ ਬਣਾਉਣਾ, ਇਹਨੂੰ ਜੀ ਇਹ ਤਾਂ ਬਹੁਤ ਸਮੱਸਿਆ, ਇਹ ਤਾਂ ਸਫਰ ਹੀ ਨਹੀਂ ਕਰ ਸਕਦਾ। ਉਹ ਬੰਦੇ ਨੂੰ ਜੀ ਕਲੀਅਰੈਂਸ ਵੀ ਦੇ ਮਿਲ ਗਈ ਕਿ ਇਹ ਤਾਂ ਬੰਦੇ ਨੂੰ ਹੋਇਆ ਹੀ ਕੁਛ ਨਹੀਂ। ਉਹਨੂੰ ਹੁਣ ਜਿਹੜਾ ਉੱਥੇ ਬੰਦਾ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਗਿਆ। ਪਰ ਲੋਕਾਂ ਨੂੰ ਇਹ ਵੀ ਲੱਗਦਾ ਸੀ ਕਿ ਪਿਛਲੇ ਦਿਨੀ ਵੀ ਇੱਕ ਇੱਦਾਂ ਗੈਂਗਸਟਰ ਇਹਨਾਂ ਨੇ ਜੇਲ੍ਹ ਤੋਂ ਤਬਦੀਲ ਕਰਨ ਲੱਗੇ ਮਾਰਿਆ ਸੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਦੀ ਪੁਲਿਸ ਨੇ। ਇਸ ਕਰਕੇ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਇਹਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ ਜੀ ਜੀ। ਤੇ ਸੁਰੱਖਿਆ ਦੇ ਵਿੱਚ ਹੁਣ ਇਹ ਪਹੁੰਚ ਗਿਆ ਉੱਥੇ, ਕਰੋਨਾ ਟੈਸਟ ਵਗੈਰਾ ਅੱਜ ਸ਼ਾਇਦ ਹੋਣੇ ਆ ਉਹਦੇ, ਤੇ ਉਸ ਤੋਂ ਬਾਅਦ ਦੇਖਦੇ ਆ। ਪਰ ਸਲਾਮ ਆ ਇਹਨਾਂ ਲੋਕਾਂ ਨੂੰ ਵੀ ਜਿਹੜੇ ਸਿਰੜ ਵੀ ਰੱਖਦੇ ਆ, ਜਿਹੜੇ ਬੰਦੇ ਅੱਜ ਵੀ ਇਹਨਾਂ ਲੋਕਾਂ ਦੇ ਖਿਲਾਫ ਲੜਦੇ ਆ। ਪਰ ਉਹਨਾਂ ਬੰਦਿਆਂ ਨੂੰ ਲਾਹਨਤਾਂ ਵੀ ਆ ਜਿਨ੍ਹਾਂ ਦੇ ਕੋਲ ਪਾਵਰ ਹੁੰਦੇ ਹੋਏ ਵੀ ਆਪਣੇ ਪਾਵਰ ਨੂੰ ਮਿਸਯੂਜ਼ ਕਰਦੇ ਆ। ਕਾਹਦੇ ਲਈ? ਵੀ ਅਸੀਂ ਸਾਡੇ ਕੋਲ ਕੁਝ ਪੈਸਾ ਆ ਜਾਵੇ, ਸਾਡੇ ਕੋਲ ਸਾਡੀ ਬਹੁਤ ਵਧੀਆ ਲਾਈਫ ਹੋ ਜਾਵੇ। ਪਰ ਅਜੇਪਾਲ ਜੀ ਬੰਦੇ ਦੀ ਇੱਕ ਸਟੇਜ ਇਦਾਂ ਦੀ ਆਉਂਦੀ ਆ ਜਦੋਂ 70-80 ਸਾਲ ਦਾ ਹੁੰਦਾ, ਉਸ ਵੇਲੇ ਬੰਦੇ ਨੂੰ ਪੈਸਾ ਕੋਈ ਮੈਟਰ ਹੀ ਨਹੀਂ ਕਰਦਾ। ਤੁਸੀਂ ਦੇਖਿਆ ਹੋਣਾ, ਹੁਣ ਤਾਂ ਆਪਾਂ ਕੋਟ ਪੈਂਟ ਪਾ ਕੇ ਬੈਠੇ ਆ ਨਾ, ਜਦੋਂ ਆਪਾਂ 70-80 ਸਾਲ ਦੇ ਹੋ ਜਾਣਾ ਉਸ ਵੇਲੇ ਕੁੜਤੇ ਪਜਾਮੇ 'ਚ ਆਪਣੇ ਆਪ ਹੀ ਆ ਜਾਣਾ। ਉਸ ਵੇਲੇ ਇਹ ਦੇਖ ਲਿਓ ਤੁਸੀਂ, ਉਸ ਵੇਲੇ ਆਪੇ ਸਾਦੇ ਖਾਣੇ ਦੇ ਉੱਤੇ ਚਲੇ ਜਾਣਾ ਸੀ। ਕਿਉਂਕਿ ਫਿਰ ਜਦੋਂ ਇਹ ਕਹਿੰਦੇ ਨਹੀਂ ਹੁੰਦੇ ਚੜ੍ਹਦਾ ਸੂਰਜ ਤਾਂ ਸਾਰਿਆਂ ਨੂੰ ਹੀ ਦੀਦਾ ਹੁੰਦਾ, ਪਰ ਜਦੋਂ ਢਹਿੰਦਾ ਹੁੰਦਾ ਉਸ ਵੇਲੇ ਉਧਰ ਨੂੰ ਨਹੀਂ ਕੋਈ ਨਿਗਾਹ ਰੱਖਦਾ ਤੇ ਫਿਰ ਪਤਾ ਵੀ ਨਹੀਂ ਲੱਗਦਾ ਕਦੋਂ ਡੁੱਬਦਾ। ਜਿੰਨੇ ਵੀ ਸਰਕਾਰੀ ਅਫਸਰ ਜਿਹੜੇ ਰਲੇ ਹੋਏ ਆ, ਚਾਹੇ ਉਹ ਸਰਕਾਰੀ ਵਕੀਲ ਆ, ਚਾਹੇ ਉਹ ਸਰਕਾਰੀ ਪੁਲਿਸ ਦੇ ਵਿੱਚ ਆ, ਤੇ ਸਭ ਤੋਂ ਵੱਡੇ ਜਿਹੜੇ ਚੋਰ ਸਰਕਾਰੀ ਰਾਜਨੇਤਾ, ਇਹ ਬੰਦਿਆਂ ਨੂੰ ਸਮਝ ਲੈਣਾ ਚਾਹੀਦਾ ਵੀ ਜੇ ਇਸੇ ਤਰੀਕੇ ਦੇ ਨਾਲ ਤੁਸੀਂ ਚੱਲਿਆ, ਤੁਹਾਡਾ ਸੂਰਜ ਇਹ ਡੁੱਬਦਾ ਵੀ ਰਹਿਣਾ ਤੇ ਬਾਅਦ ਵਿੱਚ ਲੋਕਾਂ ਨੇ ਯਾਦ ਵੀ ਨਹੀਂ ਕਰਨਾ ਤੁਹਾਨੂੰ। ਪਰ ਇਹ ਗੱਲ ਇਹਨਾਂ ਨੂੰ ਸਮਝ ਨਹੀਂ ਨਾ ਲੱਗਦੀ। ਆਪਾਂ ਅਕਸਰ ਹੀ ਇਹ ਗੱਲਾਂ ਕਰਦੇ ਹੁੰਦੇ, ਪਰ ਇਹ ਲੀਡਰ ਇਹਨਾਂ ਨੂੰ ਇਹ ਗੱਲਾਂ ਸਮਝ ਹੀ ਨਹੀਂ ਲੱਗਦੀਆਂ। ਪਤਾ ਨਹੀਂ ਸ਼ਾਇਦ ਉਹਨਾਂ ਦਾ ਸੂਰਜ ਕੋਈ ਹੋਰ ਨਾ ਹੁੰਦਾ। ਬਿਲਕੁਲ, ਮਤਲਬ ਉਹਨਾਂ ਦੇ ਹਿਸਾਬ ਨਾਲ ਖੈਰ ਉੱਦਾਂ ਕੁਦਰਤ ਵੱਲੋਂ ਦਾ ਸੂਰਜ ਇੱਕ ਹੀ ਆ। ਤਾਂ ਡਿੰਪਲ ਪੌਲ ਇਜ਼ ਵਾਚਿੰਗ, ਥੈਂਕ ਯੂ ਭੈਣ ਜੀ, ਤੁਸੀਂ ਵੇਖ ਰਹੇ ਹੋ ਟਾਈਮ 'ਚ ਟਾਈਮ ਕੱਢ ਕੇ। ਰੋਸ਼ਨ ਲਾਲ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਵੀਰ ਜੀਓ, ਤੇ ਸਪੈਸ਼ਲੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਉਹਨਾਂ ਨੇ ਤੁਹਾਨੂੰ ਸਪੈਸ਼ਲ ਬੁਲਾਈ ਆ। ਤੇ ਨਾਲੇ ਕਹਿੰਦੇ ਕਿ ਗੁੱਡ ਜੋਬ, ਥੈਂਕ ਯੂ ਸਰ, ਤੁਸੀਂ ਵੀ ਥੈਂਕ ਯੂ, ਨਾਲੇ ਟਾਈਮ ਕੱਢ ਕੇ ਵੇਖ ਰਹੇ ਹੋ। ਤੇ ਜਿਹੜਾ ਇੱਕ ਰਾਫੇਲ ਦਾ ਸੌਦੇ ਦਾ ਰੌਲਾ ਪੈ ਰਿਹਾ, ਬੜਾ ਚਿਰ ਰੌਲਾ ਪੈਂਦਾ ਰਿਹਾ ਪਹਿਲਾਂ, ਹੈ ਨਾ, ਤੇ ਮੋਦੀ ਸਾਹਿਬ ਆਏ, ਫਿਰ ਰੌਲਾ ਪਿਆ, ਫਿਰ ਉਹ ਫਾਈਨਲ ਹੋ ਗਿਆ ਸੌਦਾ, ਫਿਰ ਉਹ ਵਿੱਚ ਅੰਡਾਨੀ ਬਾਨੀਆਂ ਦਾ ਵੀ ਨਾਂ ਆਉਂਦਾ ਰਿਹਾ। ਰਾਹੁਲ ਗਾਂਧੀ ਵਿਚਾਰੇ ਨੇ ਬੜੀਆਂ ਕਾਨਫਰੰਸਾਂ ਕੀਤੀਆਂ ਪਰ ਗੱਲ ਬਣੀ ਨਹੀਂ। ਉਹਨੇ ਤੇ ਸੋਚਿਆ ਸੀ ਮੇਰੇ ਖਿਆਲ 'ਚ ਵੀ ਉਦੋਂ ਇਸੇ ਮਤਲਬ ਰੌਲੇ ਦਾ ਕਰਕੇ, ਰਾਫੇਲ ਦਾ ਕਰਕੇ ਸ਼ਾਇਦ ਦੁਬਾਰੇ ਸਰਕਾਰ ਕਾਂਗਰਸ ਦੀ ਬਣ ਜੇ, ਪਰ ਗੱਲ ਬਣੀ ਨਹੀਂ, ਹੈ ਨਾ। ਫਿਰ ਮੋਦੀ ਸਾਹਿਬ ਆ ਗਏ, ਬੀਜੇਪੀ ਆ ਗਈ।
ਤੇ ਚੁੱਪਚਾਪ ਹੋ ਗਈ ਸੀ, ਸਾਰਾ ਕੁਝ ਸ਼ਾਂਤ ਹੋ ਗਿਆ। ਹੁਣ ਫਿਰ ਸ਼ਾਇਦ ਇੱਕ ਫਰਾਂਸ ਦੀ ਵੈਬਸਾਈਟ ਨੇ ਕੁਝ ਸ਼ੋਅ ਕਰਤਾ ਵੀ ਕਿੰਨੂੰ ਹੋਰ ਕਿਸੇ ਨੂੰ ਵੀ ਕਮਿਸ਼ਨ ਵਿੱਚੋਂ ਦਿੱਤਾ ਗਿਆ। ਇਹ ਕੀ ਕਹਾਣੀ? ਦੇਖੋ ਇਹ ਜਿੰਨੇ ਵੀ ਹਥਿਆਰ ਦੇ ਸੌਦੇ, ਕਿਉਂਕਿ ਭਾਰਤ ਬਹੁਤ ਵੱਡਾ ਇੱਕ ਖਰੀਦਦਾਰ ਆ ਦੁਨੀਆ ਦੇ ਵਿੱਚ, ਕਿ ਬਹੁਤ ਜ਼ਿਆਦਾ ਹਥਿਆਰ ਖਰੀਦਦਾ ਜੀ। ਇਹ ਹੋਰ ਕੋਈ ਰਿਲੇਸ਼ਨ ਇਹਨਾਂ ਦੇ ਕੋਈ ਵਧੀਆ ਨਹੀਂ ਹੈਗੇ, ਸਿਰਫ ਹਥਿਆਰਾਂ ਦੀ ਡੀਲ ਕਰਕੇ ਹੀ ਆ। ਜੀ ਜੀ। ਅਮਰੀਕਾ ਵਾਲਿਆਂ ਨੂੰ ਲੱਗਦਾ, ਕਿਉਂਕਿ ਕੋਈ ਵੀ ਖਰੀਦਦਾਰ ਹੈ ਜਿਹਨੇ ਚੀਜ਼ ਵੇਚਣੀ ਆ, ਗਾਹਕ ਨੂੰ ਤਾਂ ਹਰ ਇੱਕ ਬੰਦੇ ਨੇ ਪਤਿਆਉਣਾ। ਜਿਹੜਾ ਬੰਦਾ ਗਾਹਕ ਨਹੀਂ, ਉਹ ਤਾਂ ਬੰਦੇ ਨੂੰ ਆਪਾਂ ਪਹਿਲੇ ਕਹਿ ਦਿੱਤਾ ਵੀ ਤੂੰ ਭਰਾਵਾ ਬਾਹਰ ਹੀ ਰਹਿ, ਤੇਰੀ ਸਾਨੂੰ ਜ਼ਰੂਰਤ ਹੀ ਨਹੀਂ। ਜੀ ਜੀ। ਇੱਕ ਬਹੁਤ ਵੱਡੀ ਮੰਡੀ ਆ ਹਾਂਜੀ ਇਹ ਹਥਿਆਰਾਂ ਦੀ, ਜੀ। ਜਿਨ੍ਹਾਂ ਦਾ ਕਿ ਕੰਮ ਹੀ ਇਹਦੇ ਉੱਤੇ ਚੱਲਦਾ। ਹਾਂਜੀ। ਹੁਣ ਅਮਰੀਕਾ ਵਰਗੇ ਕਿਉਂ ਇਹਦੇ ਮਗਰ ਫਿਰਦੇ ਆ? ਪਤਾ ਆ ਵੀ ਭਾਰਤ ਦੇ ਵਿੱਚ ਅਸੀਂ ਹਥਿਆਰ ਬੜਾ ਖਰੀਦ ਰਿਹਾ। ਫਿਰ ਤੁਸੀਂ ਅਮਰੀਕਾ ਦੀ ਗੱਲ ਕਰ ਲਓ, ਰਸ਼ੀਆ ਤੋਂ ਪਹਿਲਾਂ ਤੋਂ ਅਸੀਂ ਖਰੀਦਦੇ ਆਏ ਹਾਂ। ਹੁਣ ਅੱਜ ਕੱਲ੍ਹ ਫਰਾਂਸ ਦਾ ਇੱਕ ਬੜਾ ਤਰੀਕਾ ਚੱਲਿਆ ਸੀ ਵੀ ਰਫੇਲ ਜਹਾਜ਼ ਲਿਆਂਦੇ ਗਏ ਜੀ। ਖਾਸ ਤੌਰ ਤੇ ਜਿਹੜੇ ਲੋਕ ਬੀਜੇਪੀ ਨੂੰ ਸਪੋਰਟ ਕਰਦੇ ਸੀ, ਉਹਨਾਂ ਨੇ ਕਿਹਾ ਵੀ ਜਦੋਂ ਦਾ ਰਫੇਲ ਆਇਆ ਵੀ ਭਾਰਤ ਦੀਆਂ ਤਾਂ ਸਰਹੱਦਾਂ ਬਹੁਤ ਮਜ਼ਬੂਤ ਹੋ ਗਈਆਂ, ਅਸੀਂ ਤਾਂ ਇਹ ਤਾਂ ਅਟੈਕ ਕਰੇ ਹੀ ਨਹੀਂ ਸਕਦੇ। ਸਵਾਗਤ ਉਹਦਾ ਨਿੰਬੂ ਮਿਰਚਾਂ ਨਾਲ ਕੀਤਾ। ਉਹ ਨਿੰਬੂ ਇਹ ਉੱਥੇ ਕਰਕੇ ਵੀ ਆਏ ਆਪਣੇ ਰਾਜਨਾਥ ਸਿੰਘ ਜਿਹੜੇ ਰੱਖਿਆ ਮੰਤਰੀ ਆ, ਇਹ ਜਾ ਕੇ ਉੱਥੇ ਪੂਜਾ ਕਰਕੇ ਆਏ। ਇਹਨਾਂ ਨੇ ਓਮ ਵੀ ਲਿਖਿਆ ਉਹਦੇ ਉੱਤੇ ਵੀ ਭਰਾਵੋ ਉਹ ਤਾਂ ਪਹਿਲਾਂ ਹੀ ਖਤਰਨਾਕ ਹਥਿਆਰ ਆ, ਉਹ ਪਹਿਲਾਂ ਹੀ ਖਤਰਨਾਕ ਆ, ਉਹਦੀ ਪੂਜਾ ਕਰਨ ਦੀ ਲੋੜ ਨਹੀਂ। ਤੁਸੀਂ ਉਹਨਾਂ ਦੀ ਪੂਜਾ ਕਰੋ ਜਿਨ੍ਹਾਂ ਬੰਦਿਆਂ ਨੇ ਜਿਹਨਾਂ ਨੂੰ ਬਚਾਉਣਾ। ਤੁਸੀਂ ਮੇਰੇ ਤੋਂ ਬਚ ਕੇ ਰਹੋ, ਠੀਕ ਆ? ਇਹਨਾਂ ਦੀ ਸਾਨੂੰ ਜ਼ਰੂਰਤ ਹੀ ਨਾ ਪਾਓ। ਪੂਜਾ ਤਾਂ ਕਰੋ, ਸ਼ਾਂਤੀ ਦੇ ਲਈ ਹੁੰਦੀ ਪੂਜਾ, ਲੜਾਈ ਦੇ ਲਈ ਪੂਜਾ ਥੋੜੀ ਹੁੰਦੀ ਆ। ਤੇ ਉਹ ਪਹਿਲਾਂ ਬੜਾ ਅਗਰੈਸਿਵ ਲਿਆਂਦਾ ਗਿਆ, ਪਰ ਇਹਦੇ ਵਿੱਚ ਘਪਲਾ ਬਹੁਤ ਤਕੜਾ। ਅੱਜ ਤੱਕ ਰਾਜੀਵ ਗਾਂਧੀ ਨੂੰ ਬੋਫਰਸ ਤੋਪਾਂ ਹੋਈਆਂ ਸੀਗੀਆਂ, ਉਹਦੇ ਲਈ ਅੱਜ ਤੱਕ ਯਾਦ ਕੀਤਾ ਜਾਂਦਾ ਵੀ ਬਹੁਤ ਤਕੜਾ ਉਸ ਵੇਲੇ ਜਾਨੀ ਦੁਨੀਆ ਦਾ ਵੱਡੇ ਘਪਲਿਆਂ ਦੇ ਵਿੱਚ ਸੀ ਇੱਕ ਸੀ। ਹਾਂ ਵੀ ਬੋਫਰਸ ਤੋਪਾਂ ਜਿਹੜੀਆਂ ਲਿਆਂਦੀਆਂ ਗਈਆਂ ਉਸੇ ਵੇਲੇ, ਇਹ ਬੀਜੇਪੀ ਵਾਲੇ ਕਹਿੰਦੇ ਸੀ ਇਹ ਤਾਂ ਕੰਮੇ ਹੀ ਨਹੀਂ ਆਉਣੀਆਂ, ਕਿਉਂਕਿ ਜਿਹੜੀਆਂ ਬੋਫਰਸ ਤੋਪਾਂ ਆ ਇਹ ਸਿਰਫ ਉਚਾਈ ਨੂੰ ਹੀ ਮਾਰ ਕਰਦੀਆਂ, ਇਹ ਉਚਾਈ ਵੱਲ ਨੂੰ ਜਾਂਦੀਆਂ। ਇਹਨਾਂ ਨੇ ਲੈ ਕੇ ਰੱਖ ਲਈਆਂ। ਫਿਰ ਬਾਅਦ ਦੇ ਵਿੱਚ 1999 ਦੇ ਵਿੱਚ ਜਿਹੜਾ ਕਾਰਗਿਲ ਦਾ ਜੰਗ ਲੱਗ ਗਿਆ, ਉਹ ਸਾਰੇ ਟਾਈਗਰ ਤੇ ਜਿੰਨੇ ਉਹ ਹਿੱਲ ਸੀਗੇ ਉੱਥੇ ਆਲੇ ਦੁਆਲੇ, ਉਹ ਸਾਰਿਆਂ ਦੇ ਉੱਤੇ ਕਬਜ਼ਾ ਉੱਪਰ ਪਾਕਿਸਤਾਨੀਆਂ ਨੇ ਕਰ ਲਿਆ। ਹੁਣ ਉੱਪਰੋਂ ਜੇ ਤੁਸੀਂ ਇੱਕ ਠੀਮ ਜਿਹੜੀ ਆਪਾਂ ਮਿੱਟੀ ਦੀ ਕਹਦੇ ਦੀ ਆ, ਢੀਮ ਮਾਰਦੇ ਆ ਆਪਾਂ, ਉਹ ਜਿਹੜੀ ਮਾਰਦੇ ਆ ਥੱਲੇ ਗੋਲੀ ਵਾਂਗੂ ਵੱਜਦੀ, ਥੱਲੇੋਂ ਗੋਲੀ ਵੀ ਆਪਾਂ ਮਾਰੀਏ ਉੱਪਰ ਤੱਕ ਜਾਂਦੀ, ਉਹ ਢੀਮ ਬਣ ਜਾਂਦੀ ਆ। ਇਸ ਕਰਕੇ ਉਹ ਤਾਂ ਬਹੁਤ ਜ਼ਿਆਦਾ ਪ੍ਰਾਇਓਰਟੀ ਦੇ ਵਿੱਚ ਸੀ। ਉਸ ਵੇਲੇ ਇਹਨਾਂ ਕੋਲ ਉਹਦਾ ਤੋਪਾਂ ਲੈ ਕੇ ਰੱਖੀਆਂ ਸੀ, ਗੋਲਾ ਹੈ ਹੀ ਨਹੀਂ ਸੀ ਕੋਈ। ਗੋਲੇ ਦੇ ਲਈ ਸਪੈਸ਼ਲ ਇਜ਼ਰਾਈਲ ਨੇ ਉਦੋਂ ਜ਼ਿਆਦਾ ਇਹਨਾਂ ਲਈ ਕੀਤਾ, ਇਜ਼ਰਾਈਲ ਨੇ ਗੋਲੇ ਭੇਜੇ। ਇਹ ਜਿੱਤੇ ਹੀ ਜੰਗ ਬੋਫਰਸ ਤੋਪਾਂ ਕਰਕੇ। ਹਾਂ ਮਤਲਬ ਉਦੋਂ ਉਸ ਟਾਈਮ ਮੇਨ ਕੰਮ ਆਈਆਂ ਉਹ ਕਾਰਗਿਲ ਯੁੱਧ ਦੇ ਵਿੱਚ, ਕੰਮ ਆਈਆਂ ਜਿਹੜੀਆਂ ਕਿ ਜਿਹਨੂੰ ਕਿਹਾ ਜਾਂਦਾ ਸੀ ਵੀ ਜੰਗਾਲੇ ਲੱਗਣੇ, ਵੀ ਇਹ ਪੈਸੇ ਖਾਣ ਲਈ ਲਿਆਂਦੀਆਂ ਗਈਆਂ ਸੀ। ਉਹ ਤੋਂ ਪਰ ਇਹ ਬਚਾਅ ਹੋ ਗਿਆ। ਸ਼ਾਇਦ ਜੇ ਉਹ ਜੰਗ ਨਾ ਲੱਗਦੀ, ਅੱਜ ਵੀ ਬੋਫਰਸ ਤੋਪਾਂ ਜਿਹੜੀਆਂ ਜੰਗ ਨੇ ਇੱਦੇ ਜਾਣਾ ਸੀ ਤੇ ਉਹ ਅੱਜ ਤੱਕ ਦਾ ਬਣਨਾ ਸੀ ਇਹ ਗੱਲ ਕਿ ਬਈ ਇਹ ਤਾਂ ਜੀ ਪੈਸੇ ਖਾਦੇ ਗਏ, ਨੋ ਡਾਊਟ ਉਹਦੇ ਵਿੱਚ ਵੀ ਖਾਦੇ ਗਏ ਸੀ। ਹੁਣ ਇਹਦੇ ਰਫੇਲ ਜਹਾਜ਼ਾਂ ਦੇ ਵਿੱਚ ਇਹ 2012 ਵੈਸੇ ਮਨਮੋਹਨ ਸਰਕਾਰ ਵੇਲੇ ਸ਼ੁਰੂ ਹੋਈ ਸੀ ਡੀਲ ਇਹ। ਉਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜਾ 126 ਦੇ ਕਰੀਬ ਅਸੀਂ ਰਫੇਲ ਜਹਾਜ਼ ਲੈਣੇ ਆ। ਇਹ 2 ਸੀਟਾਂ ਵਾਲਾ ਜਹਾਜ਼ ਹੈਗਾ ਤੇ ਇਹਦੇ ਵਿੱਚ ਵੀ ਇਹ ਟ੍ਰੇਨਿੰਗ ਵੀ ਦਿੰਦੇ ਆ ਤੇ ਬਹੁਤ ਜ਼ਿਆਦਾ ਮਾਰਕ ਸਮਰੱਥਾ ਵਾਲਾ ਪਰਮਾਣੂ ਹਥਿਆਰ ਲਿਜਾਣ ਵਾਲਾ ਇਹ ਮੰਨਿਆ ਜਾਂਦਾ। ਦੁਨੀਆ ਦੇ ਜਿਹੜੇ ਸਰਵਸ਼੍ਰੇਸ਼ਟ ਲੜਾਕੂ ਜਹਾਜ਼ ਹੈਗੇ ਉਹਨਾਂ ਦੇ ਵਿੱਚ ਇੱਕ ਨਾਂ ਆ ਰਫੇਲ ਦਾ, ਫਰਾਂਸ ਦੇ ਦੁਆਰਾ ਬਣਾਇਆ ਗਿਆ। ਹੁਣ ਇਹ ਡਾਸੋ ਕੰਪਨੀ ਨੇ ਇਹ ਇੱਕ ਡੀਲ ਹੋਈ ਆ। ਹੁਣ ਇੱਕ ਉੱਥੇ ਦੀ ਇੱਕ ਮੀਡੀਆ ਦੀ ਲੀਕ ਹੋਈ ਰਿਪੋਰਟ, ਉਹਨਾਂ ਨੇ ਕਿਹਾ ਕਿ ਆਡਿਟ ਕੀਤਾ ਗਿਆ ਉੱਥੇ ਦੀ ਜਿਹੜੀ ਕ੍ਰਾਈਮ ਏਜੰਸੀ ਆ, ਐਂਟੀ ਕਰਪਸ਼ਨ ਬਿਊਰੋ ਜਿਹੜਾ ਉੱਥੇ ਦਾ ਫਰਾਂਸ ਦਾ, ਉਹਨਾਂ ਨੇ ਆਡਿਟ ਕੀਤਾ ਜਦੋਂ ਡਾਸੋ ਦਾ, ਉਹਦੇ ਵਿੱਚ ਦੇਖਿਆ ਕਿ 60,000 ਯੂਰੋ ਜਿਹੜਾ ਆ ਉਹ ਘਾਟਾ ਆ, ਕਿ ਇਹ ਕਿੱਧਰ ਨੂੰ ਚਲੇ ਗਿਆ। ਫਿਰ ਉਸ ਤੋਂ ਬਾਅਦ ਨਿਕਲਦਾ ਇਹ 10 ਲੱਖ ਯੂਰੋ ਤੱਕ ਚਲੇ ਗਿਆ ਜੀ। ਇਹ ਬਹੁਤ ਵੱਡੀ ਇੱਕ ਅਮਾਉਂਟ ਬਣ ਜਾਂਦੀ ਹੈ। ਫਿਰ ਉਸ ਤੋਂ ਬਾਅਦ ਇਹ ਕੱਢਿਆ ਗਿਆ ਵੀ ਇਹ ਜਿਹੜਾ ਆਡਿਟ ਜਦੋਂ ਕਰਦੇ ਉਹ ਤਾਂ ਫਿਰ ਨਿੱਕੀ ਗੱਲ ਦੇਖਦੇ ਆ ਜੀ, ਜਦੋਂ ਸ਼ੱਕ ਪੈ ਜਾਂਦਾ। ਉਹਨਾਂ ਨੇ ਫਿਰ ਸਾਰਾ ਕੱਢਿਆ, ਉਹਦੇ ਵਿੱਚ ਦੇਖਿਆ ਗਿਆ ਕਿ 20,000 ਯੂਰੋ ਇੱਕ ਮਾਡਲ, ਕਿਉਂਕਿ ਜਹਾਜ਼ ਨੂੰ ਦਿਖਾਉਣ ਦੇ ਲਈ ਇੱਕ ਮਾਡਲ ਬਣਾਇਆ ਜਾਂਦਾ। ਹੁਣ ਤੁਸੀਂ ਦੇਖੋ ਵੀ ਮੋਬਾਈਲ ਫੋਨ ਤੁਸੀਂ ਜਾਂਦੇ ਹੋਣੇ, ਆਪਟਸ ਵੀ ਜਾਂਦੇ ਹੋਣੇ, ਵੋਡਾਫੋਨ ਵੀ ਜਾਂਦੇ ਹੋਣੇ ਆ, ਉਹਨੀ ਇੱਕ ਪਾ ਕੇ ਵਾਇਰ ਇੱਕ ਰੱਖੇ ਹੁੰਦੇ ਮਾਡਲ ਬਣਾ ਕੇ, ਡਿਸਪਲੇ ਕਹਿੰਦੇ ਨੇ ਤੁਸੀਂ। ਉਹ ਡਿਸਪਲੇ ਤੁਸੀਂ ਦੇਖੋ ਵੀ ਡਿਸਪਲੇ $1400-1500 ਦਾ ਨਹੀਂ ਹੋ ਸਕਦਾ, ਉਹਦੀ ਜੇ ਕੀਮਤ ਆਪਾਂ ਕੱਢੀਏ ਉਹ $40 ਜਾਂ $50 ਦਾ ਹੋ ਸਕਦਾ, ਇੰਨਾ ਹੀ ਹੋ ਸਕਦਾ ਨਾ, ਕਿਉਂਕਿ ਉਹ ਸਿਰਫ ਇੱਕ ਚਲਾਉਣ ਲਈ ਰੱਖਿਆ ਹੁੰਦਾ, ਹੋਰ ਬਹੁਤੀ ਉਹਦੀ ਕੋਈ ਮਾਰਕ ਸਮਰੱਥਾ ਨਹੀਂ ਹੁੰਦੀ। ਇਹਨਾਂ ਨੇ ਉਹਦਾ $20,000 ਇੱਕ ਦੂਏ ਦਾ ਮਾਡਲ, ਬਈ ਅਸੀਂ ਮਾਡਲ ਦਿਖਾਉਣਾ, ਉਹਦੇ ਲਈ ਇਹਨਾਂ ਨੇ 60,000 ਯੂਰੋ ਦਾ ਉਹ ਕੱਢ ਲਿਆ। ਉਸ ਤੋਂ ਬਾਅਦ ਇਹ ਨਿਕਲਿਆ ਕਿ ਉਹਦੇ ਉੱਥੇ ਦਾ ਜਿਹੜਾ ਪੂਰਬ ਇੱਕ ਜਿਹੜਾ ਪਹਿਲਾਂ ਉਸ ਵੇਲੇ ਰਾਸ਼ਟਰਪਤੀ ਸੀ ਫਰਾਂਸ ਦਾ, ਉਹਨੇ ਕਹਿ ਦਿੱਤਾ, ਕਹਿੰਦਾ ਜੀ ਇਹਦੇ ਵਿੱਚ ਤਾਂ ਧੱਕਾ ਹੀ ਬਹੁਤ ਸਾਡੇ ਨਾਲ ਕੀਤਾ, ਇਹ 'ਚ ਭਾਰਤ ਸਰਕਾਰ ਨੇ, ਕਿਉਂਕਿ ਹੁਣ ਗਾਹਕ ਜਿਹੜਾ ਉਹਨੇ ਤਾਂ ਵੇਚਣੀ ਆ ਚੀਜ਼, ਉਹ ਕਹਿੰਦੇ ਸਾਡੀ ਤਾਂ ਗੱਲੇ ਹੀ ਨਹੀਂ ਸੀ ਮੰਨਦੇ ਭਾਰਤ ਸਰਕਾਰ ਵਾਲੇ, ਉਹਨਾਂ ਨੇ ਕੁਛ ਕਰ ਦਿੱਤੀ ਕਰਪਸ਼ਨ।
ਦੱਸਿਆ ਕਰਪਸ਼ਨ ਦੇ ਬਾਰੇ। ਫਿਰ 2016 ਦੇ ਵਿੱਚ ਇਹ ਹੋ ਜਾਂਦਾ। 2016 ਦੇ ਵਿੱਚ ਇਹ 21 ਲੱਖ ਕਰੋੜ ਰੁਪਈਆ ਕੁਝ ਬਣਦਾ ਜੀ ਜੀ, ਜਿਹੜਾ ਕਿ 2015 ਦੇ ਵਿੱਚ ਕੋਈ 15 ਲੱਖ ਕਰੋੜ ਸੀ। ਹਾਂ, ਉਹ ਫਿਰ ਉਹ ਇੱਕ ਸਾਲ ਦੇ ਵਿੱਚ ਇੰਨਾ ਕਦੋਂ ਵੱਧ ਗਿਆ? ਕਹਿੰਦੇ ਜੀ 2015 ਦੇ ਵਿੱਚ ਜਦੋਂ ਡੀਲ ਸਟਾਰਟ ਹੋਈ ਸੀ ਉਸ ਵੇਲੇ ਇਹਦਾ ਰੇਟ ਇੰਨਾ ਸੀ, 2000 ਜਦੋਂ 16 ਤੱਕ ਡੀਲ ਫਾਈਨਲ ਹੋਣ ਤੱਕ ਉਹਨਾਂ ਨੇ ਭਾਅ ਬਹੁਤ ਚੱਕ ਦਿੱਤਾ। ਭਾਅ ਚੱਕਣ ਕਰਕੇ ਜਿਹੜਾ ਇਹਦੀ ਬਹੁਤ ਵੱਡੀ ਕੀਮਤ, ਭਾਅ ਜਿਹੜਾ ਆ ਚਲੋ ਮੰਨ ਲਓ ਥੋੜਾ ਬਹੁਤਾ ਤਾਂ ਵੱਧ ਸਕਦਾ, ਇਹ ਥੋੜੀ ਹੋ ਸਕਦਾ ਕਿ ਤੁਸੀਂ ਦੁੱਗਣਾ ਕਰ ਦੋ ਭਾਅ, ਇੰਨਾ ਤਾਂ ਜ਼ਿਆਦਾ ਨਹੀਂ ਵੱਧ ਸਕਦਾ। ਹੁਣ ਉਹਦੇ ਵਿੱਚ ਵੀ ਇਹ ਰੱਖਿਆ ਗਿਆ। ਫਿਰ ਜਿਹੜੀ ਮਨਮੋਹਨ ਸਰਕਾਰ ਹੈ ਉਹ 126 ਜਹਾਜ਼ ਕਹਿ ਰਹੀ ਹੈ ਕਿ 126 ਜਹਾਜ਼ ਅਸੀਂ ਲੈਣੇ ਆ ਜੀ। ਜਦੋਂ 2016 ਦੇ ਵਿੱਚ ਸਮਝੌਤਾ ਹੁੰਦਾ ਉੱਥੇ ਆ ਕੇ ਉਹ 36 ਜਹਾਜ਼ ਰਹਿ ਜਾਂਦੇ ਉਨੀ ਕੀਮਤ 'ਚ। ਫਿਰ ਉੱਥੇ ਹੀ ਆ ਕੇ ਕੁਐਸਚਨ ਸ਼ੁਰੂ ਹੋ ਜਾਂਦੇ ਆ ਕਿ ਇਹਦੇ ਵਿੱਚ ਤਾਂ ਬਹੁਤ ਵੱਡਾ ਘਪਲਾ ਸ਼ੁਰੂ ਹੋਇਆ। ਫਿਰ ਸਭ ਤੋਂ ਵੱਡਾ ਉਹ ਜਿਹੜੀ ਮੈਂ ਗੱਲ ਕੀਤੀ ਕਿ ਪੂਰਵ ਰਾਸ਼ਟਰਪਤੀ ਦੀ ਜਿਹੜਾ ਫਰਾਂਸ ਦਾ, ਉਹ ਇਹ ਕਹਿ ਰਿਹਾ ਕਿ ਅਨਿਲ ਅੰਬਾਨੀ ਨੂੰ ਸਾਡੇ ਉੱਤੇ ਥੋਪਿਆ ਗਿਆ, ਜਿਹੜਾ ਰਿਲਾਇੰਸ ਦਾ ਆ, ਮੁਕੇਸ਼ ਅੰਬਾਨੀ ਦਾ ਛੋਟਾ ਭਰਾ ਆ, ਇਹਨੂੰ ਕੋਈ ਤਜਰਬਾ ਨਹੀਂ। ਇਹਦੀ ਰਿਲਾਇੰਸ ਡਿਫੈਂਸ ਨਾਂ ਦੀ ਕੰਪਨੀ ਆ, ਇਹਨੂੰ ਅੱਜ ਤੱਕ ਦਾ ਕੋਈ ਡਿਫੈਂਸ ਦਾ ਤਜਰਬਾ ਨਹੀਂ। ਮੋਦੀ ਸਰਕਾਰ ਨੇ ਇਹਨੂੰ ਕੰਟਰੈਕਟ ਦਵਾਇਆ। ਉਹ ਫਿਰ ਉਹਨਾਂ ਦੇ ਪਲੇਨ 'ਚ ਗਏ, ਇਕੱਠੇ ਗਏ ਬਸ, ਤੇ ਇਹ ਦਿਵਾਲੀਆ, ਆਪ ਬੰਦਾ ਦਿਵਾਲੀਆ ਹੋਇਆ ਤੇ ਕੰਟਰੈਕਟ ਇਹਨੂੰ ਦਵਾ ਦਿੱਤਾ ਜਾਂਦਾ। ਇਹ ਤੋਂ ਵੀ ਨਿਕਲਿਆ ਕਿ ਇਹਦੇ ਵਿੱਚ ਤਾਂ ਜੀ ਲੱਗਦਾ ਆ ਹੁਣ ਨੋ ਡਾਊਟ ਕਿ ਉਹਨਾਂ ਨੂੰ, ਭਾਜਪਾ ਸਰਕਾਰ ਨੂੰ ਵੀ ਇਹਨਾਂ ਨੇ ਕੋਈ ਡੀਲ ਹੋਈ ਹੋਣੀ ਆ। ਹਾਂਜੀ ਹਾਂ। ਤੇ ਇਸ ਕਰਕੇ ਇਹ ਸ਼ੁਰੂ ਤੋਂ ਲੈ ਕੇ ਜਦੋਂ ਦਾ ਇਹ ਸ਼ੁਰੂ ਹੋਇਆ ਇਹ ਵਿਵਾਦਾਂ ਦੇ ਵਿੱਚ ਹੀ ਆ ਇਹ ਜਿਹੜਾ ਹੈਗਾ। ਪਰ ਇਹ ਸ਼ੋਰ ਹੋ ਜਾਂਦਾ ਆ ਕਿ ਦੇਖੋ ਸਾਡੇ ਨੇਤਾ ਇਹ ਇੰਨੇ ਆਪਣੇ ਮਫਾਦ ਦੇ ਲਈ ਇਹ ਦੇਸ਼ ਵੇਚਣਾ ਹੀ ਕਹਿੰਦੇ ਹੁੰਦੇ, ਦੇਸ਼ ਵੇਚਣਾ। ਬਿਲਕੁਲ, ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਉਦੋਂ ਤਾਂ ਅਸੀਂ ਕਹਿੰਦੇ ਆ ਜੀ ਅਸੀਂ ਤਾਂ ਦੇਸ਼ ਭਗਤ ਬਹੁਤ ਤਕੜੇ ਆ, ਪਰ ਜਦੋਂ ਇਹਨਾਂ ਦੇ ਅੰਕੜੇ ਕੱਢੇ ਜਾਂਦੇ ਉਹ ਅੰਕੜੇ ਹੁਣ ਸਾਡੇ ਤੇ ਪੱਟੀ ਇਦਾਂ ਦੀ ਪਈ ਆ ਕਿ ਸਾਡੇ ਜਿਹੜੇ ਲੋਕ ਆ ਉਹ ਹੀ ਕਹਿੰਦੇ ਨਹੀਂ ਜੀ ਸਾਡਾ ਨੇਤਾ ਤਾਂ ਇਮਾਨਦਾਰੀ ਬਹੁਤ ਆ। ਉਦੋਂ ਤੇ ਕਹਿੰਦਾ ਨਾ ਖਾਊਂਗਾ ਨਾ ਖਾਣੇ ਦੂੰਗਾ, ਬਸ ਨਾ ਵਿਕੂੰਗਾ ਨਾ ਵਿਕਣੇ ਦੂੰਗਾ। ਤੇ ਜਦੋਂ ਉਹ ਫਿਰ ਸਵਾਲ ਕਰਦੇ ਆ ਹੁਣ ਦੀ ਜਦੋਂ ਦੇ ਇਹ ਪ੍ਰਧਾਨ ਮੰਤਰੀ ਬਣੇ ਹੋਏ ਆ ਕਿਹਨਾਂ ਨੂੰ ਦਿੰਦੇ ਆ ਇੰਟਰਵਿਊ? ਅਕਸ਼ੇ ਕੁਮਾਰ ਵਰਗਿਆਂ ਨੂੰ ਦਿੰਦੇ ਆ। ਜਿਹੜੇ ਬੰਦੇ ਇਹ ਪੁੱਛਦੇ ਆ ਮੋਦੀ ਜੀ ਆਪ ਆਮ ਕੈਸੇ ਲੱਗਤੇ ਆ ਆਪਕੋ, ਆਹ ਸਵਾਲ ਪੁੱਛਦੇ ਆ। ਤੇ ਜਿਹੜੇ ਬੰਦੇ ਜਿਹੜੇ ਰਿਪੋਰਟਰ ਆ ਅਸਲੀ ਉਹਨਾਂ ਨੂੰ ਅੱਜ ਤੱਕ ਇੰਟਰਵਿਊ ਨਹੀਂ ਦਿੰਦੇ। ਇਹ ਤੇ ਇੰਨੀਆਂ ਗੱਲਾਂ ਰਾਫੇਲ ਬਾਰੇ ਨਿਕਲ ਕੇ ਸਾਹਮਣੇ, ਹਜੇ ਪਤਾ ਨਹੀਂ ਹੋਰ ਵਿੱਚ ਕੀ ਕੁਝ ਹੋਣਾ। ਇਹ ਸਾਰੇ ਪਾਸੇ ਹੁਣ ਇਹ ਤਾਂ ਇਹ ਆ ਵੀ ਅਜੇ ਤੱਕ ਇਹ ਕਹਿ ਰਹੇ ਆ ਮੋਦੀ ਸਾਹਿਬ ਹੋ ਸਕਦੇ ਆ ਕਿ ਦੇਖੋ ਮਨਮੋਹਨ ਆਪ ਨਹੀਂ ਸੀ, ਮਨਮੋਹਨ ਸਿੰਘ ਹੁਣੀ ਆਪ ਨਹੀਂ ਸੀ ਕਰਪਟ, ਪਰ ਉਹਦੇ ਨਾਲ ਜਿਹੜੀਆਂ ਪਾਰਟੀ ਸੀ ਇਹ ਰਾਜਾ ਵਰਗੇ ਰੱਖ ਲਏ ਆ, ਉਹ ਕੋਨੀ ਮੋਜੀ ਸ਼ਾਇਦ ਉਹਦਾ ਨਾਮ ਸੀ, ਉਹ ਉਹਦੇ ਵਰਗੇ ਜਿਹੜੇ ਲੋਕ ਰੱਖ ਲਈਏ, ਉਹ ਜਿਹੜੇ ਲੋਕ ਆ ਕਰਪਟ ਸੀਗੇ। ਪਰ ਮਨਮੋਹਨ ਸਰ ਬਦਨਾਮ ਹੋਇਆ, ਮਨਮੋਹਨ ਸਿੰਘ, ਉਹ ਸਾਰੀ ਪਾਰਟੀ ਬਦਨਾਮ ਹੋਈ। ਹੁਣ ਇੱਥੇ ਵੀ ਇਹ ਆ ਕਿ ਹੁਣ ਤੁਸੀਂ ਕਹਿ ਸਕਦੇ ਆ ਜੀ ਪਤਾ ਨਹੀਂ ਕੌਣ ਕਰ ਗਿਆ, ਮੋਦੀ ਸਾਹਿਬ ਤਾਂ ਬਹੁਤ ਵਧੀਆ ਹੈ, ਪਰ ਸਰਕਾਰ ਜਿਹੜਾ ਸਰਦਾਰ ਹੁੰਦਾ ਉਹਨੂੰ ਜ਼ਿੰਮੇਵਾਰੀ ਕਬੂਲਣੀ ਪੈਣੀ ਆ ਕਿ ਹੋ ਸਕਦਾ ਤੁਹਾਡਾ ਕਿਰਦਾਰ ਬਹੁਤ ਸਾਫ਼ ਆ, ਪਰ ਤੁਹਾਨੂੰ ਇਹ ਦੇਖਣੀਆਂ ਪੈਣੀਆਂ ਕਿ ਕਿੱਥੇ ਲੂਪ ਹੋਲ ਹੈਗੇ। ਕਿਉਂਕਿ ਤੁਸੀਂ ਇੱਕ ਇੰਟਰਨੈਸ਼ਨਲ ਲੈਵਲ ਦੇ ਅਸੀਂ ਲੀਡਰ ਤੁਸੀਂ ਕਹਿੰਦੇ ਆ ਵੀ ਅਸੀਂ ਇੰਟਰਨੈਸ਼ਨਲ ਲੈਵਲ ਦੇ ਲੀਡਰ ਆ, ਤੁਹਾਡੇ ਜਿਹੜੇ ਮੰਨਣ ਵਾਲੇ ਲੋਕ ਆ ਉਹ ਵੀ ਇਹ ਕਹਿੰਦੇ ਅਸੀਂ ਮੰਨਦੇ ਆ ਵੀ ਜਦੋਂ ਅਸੀਂ ਚੁਣਿਆ ਆ, ਚਾਹੇ ਅਸੀਂ ਵੋਟ ਪਾਈ ਨਹੀਂ ਪਾਈ ਉਹ ਬਾਅਦ ਦੀ ਗੱਲ ਹੈ, ਪਰ ਤੁਸੀਂ ਸਾਡੇ ਪ੍ਰਾਈਮ ਮਿਨਿਸਟਰ ਆ। ਪਰ ਇਹ ਤੁਹਾਡਾ ਇੱਕ ਇਖਲਾਕੀ ਜ਼ਿੰਮੇਵਾਰੀ ਆ ਕਿ ਜਿਹੜੇ ਵੀ ਬੰਦੇ ਇਸ ਚੀਜ਼ ਦੇ ਲਈ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਜੀ ਵੈਸੇ ਹੋਣਾ ਤੇ ਚਾਹੀਦਾ ਸੀ ਜਿਵੇਂ ਮਨਮੋਹਨ ਸਿੰਘ ਹੋਣਾ ਦੇ ਟਾਈਮ ਤੇ ਦਾ ਡੀਲ ਹੋਣੀ ਸ਼ੁਰੂ ਹੋਈ ਸੀ ਵੀ ਜੇ ਉਹ 'ਚ ਕੋਈ ਗੱਲਬਾਤ ਸੀ ਸਗੋਂ ਇਹਨਾਂ ਨੂੰ ਸਾਹਮਣੇ ਲੈ ਕੇ ਆਉਣੀ ਚਾਹੀਦੀ ਸੀ। ਬਿਲਕੁਲ, ਪਰ ਉਹ ਤਾਂ ਕੀ ਸਾਹਮਣੇ ਲਿਆਉਣੀ ਸੀ, ਇਹਨਾਂ ਦੀਆਂ ਆਪਦੀਆਂ ਗੱਲਾਂ ਬਾਤਾਂ ਬਹੁਤ ਬਣ ਗਈਆਂ ਜੀ। ਚਲੋ ਖੈਰ, ਰੱਬ ਖੈਰ ਕਰੇ, ਰੱਬ ਭਲੀ ਦੇਵੇ ਹੈ। ਤੇ ਅਮਰਦੀਪ ਸਿੰਘ ਜੀ ਵੇਖ ਰਹੇ ਨੇ, ਥੈਂਕ ਯੂ ਭਾਜੀ, ਤੁਸੀਂ ਵੀ ਵੇਖ ਰਹੇ ਹੋ ਪ੍ਰੋਗਰਾਮ ਸਾਡਾ। ਤਾਰਾ ਸਿੱਧੂ ਜੀ ਕਹਿ ਰਹੇ ਕਿ ਬਹੁਤ ਵਧੀਆ ਪ੍ਰੋਗਰਾਮ, ਥੈਂਕ ਯੂ ਤਾਰਾ ਸਿੱਧੂ ਜੀ। ਜੀਵਨ ਬਾਂਸਲ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਭਾਜੀ ਜੀਓ, ਥੈਂਕ ਯੂ ਸਰ, ਤੁਹਾਨੂੰ ਵੀ ਬੜੀ ਪ੍ਰੇਮ ਭਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਲਜੀਤ ਜੀ ਖਬਰਾਂ ਵੀ ਹੋ ਗਈਆਂ ਜੀ, ਟਾਈਮ ਵੀ ਹੋ ਗਿਆ, ਹਰੀਆਂ ਹੋ ਗਈਆਂ ਝੰਡੀਆਂ ਤੇ ਮਿੱਤਰਾਂ ਨੇ ਤੁਰ ਜਾਣਾ ਤੇ ਪਰ ਇੱਕ ਛੋਟੀ ਜਿਹੀ ਗੱਲ, ਜਿਹੜਾ ਅਸੀਂ ਪਹਿਲਾਂ ਪ੍ਰੋਗਰਾਮ ਕਰ ਰਹੇ ਸੀਗੇ ਮਾਈਗ੍ਰੇਸ਼ਨ ਵਾਲਾ ਭੰਗੂ ਸਾਹਿਬ ਨਾਲ, ਉਹ 'ਚ ਪਾਕਿਸਤਾਨ ਦੇ ਪੰਜਾਬ ਤੋਂ ਇੱਕ ਮੈਸੇਜ ਆਇਆ ਸੀ ਆਸਾਂ ਨੂੰ ਜੀ, ਤੇ ਮੈਂ ਉਹਨਾਂ ਦਾ ਧੰਨਵਾਦ ਕਰਤਾ ਸੀ। ਮੈਂ ਚਾਹੁੰਦਾ ਕਿ 2 ਸ਼ਬਦ ਤੁਸੀਂ ਵੀ ਉਹਨਾਂ ਦੇ ਧੰਨਵਾਦ। ਨਹੀਂ ਦੇਖੋ, ਪਾਕਿਸਤਾਨ ਤੋਂ ਇਹ ਬੜੀ ਇੱਕ ਮਕਬੂਲੀਅਤ ਆ। ਮੈਂ ਖਾਲਸਾ ਕਾਲਜ ਜਲੰਧਰ ਪੜ੍ਹਿਆ ਜੀ, ਇਹ ਸ਼ਾਇਦ 2003 ਜਾਂ 2004 ਦੀ ਗੱਲ ਹੋਣੀ ਆ ਜੀ। ਉਸ ਵੇਲੇ ਅਸੀਂ ਉੱਥੇ ਪੜ੍ਹਦੇ ਸੀ, ਮੈਂ ਮਾਸਟਰ ਕਰਦਾ ਸੀ ਉਸ ਵੇਲੇ, ਤੇ ਉਦੋਂ ਉੱਥੇ ਪੰਜਾਬ ਦੇ ਜਿਹੜਾ ਉੱਧਰਲਾ ਆਪਣਾ ਪੰਜਾਬ ਹੈ ਲਾਹੌਰ ਤੋਂ, ਉੱਥੋਂ ਕਲਾਕਾਰ ਆਏ ਸੀ, ਇੱਕ ਸਾਂਝਾ ਵਿਰਾਸਤ ਮੇਲਾ ਕਰਾਇਆ ਗਿਆ ਸੀ। ਇੱਧਰੋਂ ਸਾਡੀ ਕਾਲਜ ਵੱਲੋਂ ਵੀ ਡਿਊਟੀ ਸਾਡੀ ਲੱਗੀ ਹੋਈ ਸੀ, ਕਾਲਜ ਦੇ ਜਿਹੜੇ ਵਿਦਿਆਰਥੀ ਆ, ਕਿਉਂਕਿ ਇੱਕ ਗਾੜਿਆ ਐਜੂਕੇਸ਼ਨ ਦਾ ਵੱਖਰੇ ਵੱਡੇ ਵੱਡੇ ਕਾਲਜ ਆ ਜਲੰਧਰ ਦੇ ਵਿੱਚ, ਉਹਦੇ ਵਿੱਚ ਸਿਲੈਕਸ਼ਨ ਜਿਹੜੀ ਉਹ ਕਮੇਟੀਆਂ ਦੀ ਕੀਤੀ, ਉਹਦੇ ਵਿੱਚ ਅਸੀਂ ਵੀ ਸੀ ਤੇ ਬੜਾ ਕੰਮ ਕੀਤਾ।
ਉਹਦੇ ਵਿੱਚ ਇਹ ਹੁੰਦਾ ਸੀ ਅਜੇਪਾਲ ਜੀ ਸਾਡੇ ਮਨ 'ਚ ਵੀ ਅਸੀਂ ਦੇਖੀਏ ਯਾਰ ਉੱਥੇ ਦੇ ਬੰਦੇ ਕਿੱਦਾਂ ਦੇ ਹਨਾ, ਉਹਨਾਂ ਨੂੰ ਮਿਲੀਏ। ਇੱਕ ਬੜੀ ਵੱਡੀ ਕਿਉਰਿਓਸਿਟੀ ਸੀ ਤੇ ਉਹਨਾਂ ਨੇ ਇੱਕ ਨਾਟਕ ਖੇਡਿਆ ਸੀ ਦੁੱਲਾ ਭੱਟੀ। ਅੱਜ ਤੱਕ ਮੇਰੇ ਮਨ ਦੇ ਉੱਤੇ ਉਹ ਛਾਪ ਆ ਕਿ ਉਹ ਗੱਲ ਕੀ ਸ਼ਾਇਦ ਜੇ ਉਹ ਪੰਜਾਬ ਦੇ ਆਪਣੇ ਵਾਲੇ ਪੰਜ ਪਾਸੇ ਦੇ ਕਰਦੇ ਸ਼ਾਇਦ ਉਹ ਛਾਪ ਨਾ ਛੱਡ ਪਾਉਂਦੇ। ਅੱਜ ਵੀ ਸਾਡੇ ਉਹ ਦਿਲਾਂ ਦੇ ਵਿੱਚ ਮੁਹੱਬਤ ਆ। ਉਹ ਜਿਹੜਾ ਮੈਸੇਜ ਆ ਦੇਖੋ ਆਪਾਂ ਨੂੰ ਮੈਸੇਜ ਬਹੁਤ ਆਉਂਦੇ ਆਪਣੇ ਵਾਲੇ ਪਾਸੇ ਦੇ, ਇਹ ਤਾਂ ਚਲੋ ਆਪਣੇ ਖਾਸ ਆ ਆਪਣੇ ਘਰ ਦੇ ਆ, ਪਰ ਜਦੋਂ ਉਹਨਾਂ ਦਾ ਕੋਈ ਮੈਸੇਜ ਆਉਂਦਾ ਸਾਨੂੰ ਚਾਅ ਵੀ ਚੜ੍ਹਦਾ। ਪਰ ਇਹ ਸਾਡੇ ਲਈ ਖੁਸ਼ਕਿਸਮਤੀ ਆ, ਇੰਡਸਟਰੀ ਵੀ ਦੀ ਖੁਸ਼ਕਿਸਮਤੀ ਆ ਕਿ ਸਾਡਾ ਜਿਹੜਾ ਸਟੂਡੀਓ ਆ ਉਹ ਵੀ ਸਾਡਾ ਲਾਹੌਰ ਦੇ ਵਿੱਚ ਆ। ਉਹ ਨਾਸਿਰ ਖਾਕੀ ਸਾਹਿਬ ਬਹੁਤ ਵਧੀਆ ਉੱਥੋਂ ਪ੍ਰੋਗਰਾਮ ਕਰਦੇ ਨੇ। ਉੱਥੇ ਉਹਨਾਂ ਨੇ ਬਹੁਤ ਵਧੀਆ ਚੀਜ਼ਾਂ, ਚਾਹੇ ਉਹ ਪਾਰਟੀਸ਼ਨ ਵੇਲੇ ਦੀਆਂ ਹੋਣ ਜਾਂ ਵੈਸੇ ਵੀ ਐਜੂਕੇਸ਼ਨ ਦੀਆਂ, ਐਜੂਕੇਟਡ ਮੁੰਡਾ ਉਹ, ਤੇ ਉਹ ਬਹੁਤ ਵਧੀਆ ਕੰਮ ਕਰ ਰਿਹਾ ਨਾਸਿਰ ਖਾਕੀ। ਉਹਦੀ ਪੂਰੀ ਟੀਮ ਇੰਡਸਟਰੀ ਵੀ ਨੂੰ ਅੱਗੇ ਲਿਜਾਣ ਦੇ ਵਿੱਚ ਕੰਮ ਕਰਦੀ ਹੈ। ਤੇ ਇਸ ਕਰਕੇ ਜਦੋਂ ਲੋਕ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਆ, ਸਾਨੂੰ ਉਹਨਾਂ ਦੀ ਭਾਸ਼ਾ ਬੋਲਣ ਸਟਾਈਲ ਬਹੁਤ ਵਧੀਆ ਲੱਗਦਾ, ਉਹਨਾਂ ਨੂੰ ਸਾਡਾ ਬਹੁਤ ਵਧੀਆ ਲੱਗਦਾ। ਸਾਨੂੰ ਇਹ ਲੱਗਦਾ ਕਿ ਉਹਨਾਂ ਨੂੰ ਹੀ ਬੋਲਣੀ ਆਉਂਦੀ ਹੈ, ਸਾਨੂੰ ਤਾਂ ਆਉਂਦੀ ਨਹੀਂ। ਹੋ ਸਕਦਾ ਇਹ ਸਹੀ ਵੀ ਹੋਵੇ, ਤੇ ਪਰ ਫਿਰ ਵੀ ਬਹੁਤ ਧੰਨਵਾਦ ਆ ਜਿੰਨੇ ਵੀ ਸਾਡੇ ਵੀਰ ਉੱਧਰ ਦੇਖਦੇ ਆ, ਭੈਣਾਂ ਸਾਡੀਆਂ ਦੇਖਦੀਆਂ। ਤੇ ਇਦਾਂ ਹੀ ਤੁਸੀਂ ਇੰਡਸਟਰੀ ਵੀ ਨੂੰ ਪ੍ਰਮੋਟ ਕਰੋ, ਕਿਉਂਕਿ ਇਹਦੇ ਵਿੱਚ ਸਿਰਫ ਪਿਆਰ ਆਪਾਂ ਫੈਲਾਉਣਾ, ਇਹਦੇ ਵਿੱਚ ਨਫ਼ਰਤ ਵਾਲੀ ਕੋਈ ਚੀਜ਼ ਹੈ ਨਹੀਂ। ਬਿਲਕੁਲ ਹਾਂਜੀ, ਨਫ਼ਰਤ ਤੇ ਸਿਰਫ ਲੀਡਰਾਂ ਦੇ ਹਿੱਸੇ ਆ, ਖੈਰ ਉਹ ਵੀ ਚਲੋ ਸਾਰੇ ਨਹੀਂ, ਕੁਝ ਕੁ ਉਹਨਾਂ 'ਚ ਵੀ ਚੰਗੇ ਹੋਣਗੇ। ਤੇ ਲਵੀ ਖੱਤਰੀ ਜੀ ਵੀ ਜੁੜੇ ਨੇ, ਬਹੁਤ ਵਧੀਆ ਕਹਿੰਦੇ ਪ੍ਰੋਗਰਾਮ। ਥੈਂਕ ਯੂ ਲਵੀ ਖੱਤਰੀ ਸਾਹਿਬ। ਤੇ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਜਿੱਦਾਂ ਕਿ ਮੈਂ ਅਕਸਰ ਹੀ ਕਹਿਣਾ ਹੁੰਦਾ ਕਿ ਜੇ ਵਧੀਆ ਲੱਗੇ ਤਾਂ ਪਲੀਜ਼ ਸ਼ੇਅਰ ਕਰ ਦਿਓ। ਜੇ ਸਿੱਧਾ ਫੇਸਬੁੱਕ ਤੇ ਨਹੀਂ ਸ਼ੇਅਰ ਕਰਨਾ ਤੇ ਤੁਸੀਂ ਦੋਸਤਾਂ ਮਿੱਤਰਾਂ ਨੂੰ ਲਿੰਕ ਵੀ ਭੇਜ ਸਕਦੇ ਹੋ। ਸੋ ਸਾਨੂੰ ਦਿਓ ਹੁਣ ਇਜਾਜ਼ਤ, ਮਿਲਦੇ ਹਾਂ ਜੀ ਫਿਰ ਅਗਲੇ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।